ਉਹ ਹਿੰਦੂ ਲੋਕ ਜਿਨ੍ਹਾਂ ਨੇ ਜਦੋਂ ਤੋਂ ਧਰਤੀ ਸਾਜੀ ਹੈ ਤੇ ਜਦੋਂ ਤੋਂ ਹਿੰਦੂ ਧਰਮ ਜਿਹਾ ਸ਼ੁਰੂ ਹੋਇਆ, ਸਦਾ ਭਾਰਤ ਨਾਲ, ਭਾਰਤ ਦੇ ਲੋਕਾਂ ਨਾਲ ਗਦਾਰੀਆਂ ਕੀਤੀਆਂ, ਸਦਾ ਠੱਗੀਆਂ, ਹੇਰਾ ਫੇਰੀਆਂ, ਛਲ ਕਪਟ ਕੀਤੇ, ਕਦੇ ਪੈਰ ਗੱਡ ਕੇ ਉਹਨਾਂ ਨੇ ਆਪਦੇ ਲੋਕਾਂ ਲਈ ਜਾਂ ਆਪਦੇ ਰਾਜ ਲਈ ਕਦੇ ਲੜਾਈ ਨਹੀਂ ਲੜੀ। ਤੇ ਆ 1947 ਮੌਕੇ ਸਾਰੇ ਭਾਰਤ ਦੇ ਨਿੱਕੇ ਨਿੱਕੇ ਜਿਹੜੇ ਰਾਜ ਸੀ 500-600 ਇਕੱਠੇ ਕਰਕੇ ਅੰਗਰੇਜ਼ ਇਹਨਾਂ ਨੂੰ ਇੱਕ ਵੱਡਾ ਭਾਰਤ ਦੇ ਕੇ ਆਉ ਗਿਆ। ਤਾਂ ਉਹਨਾਂ ਹਿੰਦੂਆਂ ਨੂੰ ਅੱਜ ਸਿੱਖ ਕੌਮ ਜਿਹਦੀ ਅਰਦਾਸ ਵਿੱਚ ਵਾਹ ਕੇ ਸਾਨੂੰ ਭਰੋਸੇ ਦਾ ਦਾਨ ਬਖਸ਼ੋ, ਉਹ ਯਕੀਨ ਦਿਵਾਉਂਦੇ ਫਿਰਦੇ ਆ ਵੀ ਸਾਡਾ ਯਕੀਨ ਕਰੋ ਜੀ, ਅਸੀਂ ਤਾਂ ਦੇਸ਼ ਦੇ ਬੜੇ ਹਿੱਤੂ ਆ, ਦੇਸ਼ ਭਗਤ। ਸਿੱਖਾਂ ਉੱਤੇ, ਕਸ਼ਮੀਰੀਆਂ ਉੱਤੇ ਭਾਰਤ ਮਾਤਾ ਦਾ ਯਕੀਨ ਕੋਈ ਸਿੱਖ ਫਿਰ ਯਕੀਨ ਜਿੱਤਣ ਲਈ ਕੀ ਕਰਦੇ ਆ? ਹਰੇਕ ਸਿੱਖ ਦੂਜੇ ਸਿੱਖ ਦੀ ਬਦਖੋਹੀ ਕਰਕੇ, ਦੂਜੀ ਸਿੱਖ ਜਥੇਬੰਦੀ ਦੀ ਬਦਖੋਹੀ ਕਰਕੇ ਆਪਦੇ ਆਪ ਨੂੰ ਤੇ ਆਪਦੀ ਜਥੇਬੰਦੀ ਨੂੰ ਭਾਰਤ ਮਾਤਾ ਦੀ ਨਜ਼ਰ ਵਿੱਚ ਮਕਬੂਲ ਕਰਾਉਂਦੇ। ਇਵੇਂ ਹੀ ਜਦੋਂ ਸਾਡੇ ਧਾਰਮਿਕ ਆਗੂ ਨੇ, ਜਿਹੜੇ ਸਿੱਖਾਂ ਦੇ ਧਾਰਮਿਕ ਆਗੂ, ਸੰਪਰਦਾਵਾਂ, ਡੇਰੇ ਦਾ, ਉਹ ਪੂਰਾ ਜ਼ੋਰ ਲਾ ਕੇ ਹਿੰਦੂਆਂ ਨੂੰ ਇਹ ਜਚਾਉਂਦੇ ਨੇ ਕਿ ਜਿਹੜੇ ਸਿੱਖ ਸੱਚੀ ਸੁੱਚੀ ਵਿਆਖਿਆ ਤਤ ਗੁਰਮਤਿ ਕਰਦੇ ਆ, ਉਹ ਤਾਂ ਹੈਗੇ ਕੱਟੜਪੰਥੀ। ਅਸੀਂ ਤਾਂ ਹਿੰਦੂ ਸਿੱਖ ਏਕਤਾ ਦੇ, ਸਾਂਝੀਵਾਲਤਾ ਦੇ, ਭਾਈਚਾਰਕ ਸਾਂਝ ਦੇ, ਅਸੀਂ ਤਾਂ ਜੀ ਤੁਹਾਡੇ ਦਿੱਲੀ ਦੀ ਨਜ਼ਰ ਵਿੱਚ ਉਹ ਸਿੱਖ ਜਾਂ ਉਹ ਧਰਮ ਮਹਾਨ ਆ ਜਿਹੜੀ ਸਿੱਖੀ ਅਤੇ ਸਿੱਖਾਂ ਦੇ ਉਲਟ ਚੱਲਦੀ ਹੋਵੇ। ਬਾਦਲ ਦਲ ਨੇ ਪੂਰੇ ਇਸ ਗੱਲੋਂ ਨੰਬਰ ਬਣਾ ਕੇ ਵੀ ਅਸੀਂ ਪੰਥਕ ਏਜੰਡੇ ਦੀ ਧਾਰ ਨਹੀਂ ਮਾਰਦੇ, ਅਸੀਂ ਪੰਥ ਨੂੰ ਪੁੱਛਦੇ ਹੀ ਨਹੀਂ ਕਿਸੇ ਗੱਲ 'ਚ, ਤੁਸੀਂ ਸਾਨੂੰ। ਇਸੇ ਕਰਕੇ ਉਹਨਾਂ ਨੇ 1947 ਤੋਂ ਲੈ ਕੇ 1950 ਤੋਂ ਜਦੋਂ ਤੋਂ ਵੋਟਾਂ ਪਈਆਂ, ਕਦੇ ਕਿਸੇ ਅਕਾਲੀ ਦਲ ਦੀ ਸਰਕਾਰ ਨੂੰ ਪੂਰਾ 5 ਸਾਲ ਉਹਨਾਂ ਨੇ ਚੱਲਣ ਨਹੀਂ ਦਿੱਤਾ। ਧਾਰਮਿਕ, ਸਿਆਸੀ ਜਾਂ ਹੋਰ ਖੇਤਰਾਂ ਦੇ ਸਿੱਖ ਦਿੱਲੀ ਤੇ ਨਾਗਪੁਰ ਦੀ ਨਜ਼ਰ ਵਿੱਚ ਨੂਰੇ ਨਜ਼ਰ ਹੋਣ ਲਈ, ਪ੍ਰਵਾਨ ਹੋਣ ਲਈ, ਉੱਥੇ ਨੰਬਰ ਬਣਾਉਣ ਲਈ, ਉਹਨਾਂ ਦੇ ਹਿਸਾਬ 'ਚ ਫਿੱਟ ਬੈਠਣ ਲਈ ਆਪਦੀ ਕੌਮ ਦੇ ਖਿਲਾਫ ਚੱਲਦੇ ਆ, ਕੌਮ ਤੇ ਛੱਤਰ ਫੇਰਦੇ ਆ ਵੀ ਸਾਨੂੰ ਬਣਾਓ ਸੂਬੇਦਾਰ, ਅਸੀਂ ਫਿਰ ਐ ਕਰ ਦਿਆਂਗੇ ਤੇ ਅਸੀਂ ਉਹ ਕਰਦੇ ਹਾਂ। ਇਸ ਹਿਸਾਬ ਨਾਲ ਉਹ ਸਾਰੀ ਖੇਡ ਖੇਡ ਰਹੇ ਨੇ ਤੇ ਆਪਣੀ ਕੌਮ ਕਹਿੰਦੀ ਹੈ ਜੀ ਇਸ ਸਿਸਟਮ 'ਚੋਂ ਕੁਝ ਮਿਲ 1950 ਤੋਂ ਹੁਣ ਤੱਕ 2026 ਤੱਕ ਹਰੇਕ ਸਿੱਖ ਨੂੰ ਪੁੱਛੋ, ਉਹ ਕਹਿੰਦਾ ਇਹ ਸਿਸਟਮ ਨੇ ਆਪਾਂ ਨੂੰ ਕੱਖ ਨਹੀਂ ਦਿੱਤਾ। ਗਰੰਟੀ ਇਸ ਗੱਲ ਦੀ ਕਿ ਨਹੀਂ ਦਿੱਤਾ। ਸਿੱਖੀ ਅਤੇ ਸਿੱਖਾਂ ਦਾ ਵਿਗਾੜਿਆ ਤਾਂ ਹੈਗਾ ਇਹ ਸਿਸਟਮ ਨੇ, ਇਹਨੇ ਬਣਾਇਆ ਕੁਝ ਨਹੀਂ ਸਿੱਖਾਂ ਦਾ, ਪਰ ਫਿਰ ਇਹ ਸਿਸਟਮ 'ਚ ਆਪਾਂ ਯਕੀਨ ਰੱਖਿਆ ਹੋਇਆ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV 84। TV 84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV 84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV 84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV 84 ਦੀ ਨਵੀਂ ਐਪ। 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਦੇ ਹੁਕਮ ਜਿਹੜੇ ਆ ਉਹ ਸਾਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਹੀਂ ਹਾਸਲ ਹੁੰਦੇ ਆ ਤੇ ਸਾਡੇ ਸਮਾਜ ਵਿੱਚ ਇੱਕ ਚੀਜ਼ ਪਹਿਲੇ ਦਿਨ ਤੋਂ ਹੀ ਪਤਾ ਨਹੀਂ ਕਿਵੇਂ ਚੱਲ ਪਈ ਕਿ ਜਦੋਂ ਤਾਂ ਪੂਰੇ ਸ਼ਬਦ ਦੇ ਅਰਥ ਸਮਝ ਕੇ ਗੱਲ ਕਰੀਏ ਤਾਂ ਕੁਝ ਹੋਰ ਹੁੰਦੇ ਆ। ਕਈ ਵਾਰੀ ਸਾਡੇ ਬੰਦੇ ਇੱਕ ਲਾਈਨ ਦੇ ਗੁਰਬਾਣੀ ਦੀ ਇੱਕ ਪੰਕਤੀ ਕੱਢ ਕੇ ਉਹਦੇ ਅਰਥ ਜਿਹੜੇ ਨੇ ਉਹ ਆਪਦੀ ਮਨਮਰਜ਼ੀ ਦੇ ਹਿਸਾਬ ਨਾਲ ਕਰਦੇ ਆ ਔਰ ਇਹ ਰਵਾਇਤ ਜਾਂ ਇਹ ਗੜਬੜ ਕਾਫੀ ਚੱਲਦੀ। ਖੈਰ ਅੱਜ ਮੈਂ ਤਾਂ ਜਿਹੜੀ ਗੱਲ ਕਰਨੀ ਆ ਉਹ ਹੈ ਕਿ ਸਤਿਗੁਰਾਂ ਦਾ ਇੱਕ ਬਚਨ ਹੈ ਤੇ ਉਹ ਹੈਗਾ, ਐਸੀ ਕਲਾ ਨਾ ਖੇਡੀਐ ਜਿਤ ਦਰਗਹਿ ਗਿਆ ਹਾਰੀਏ। ਸਿੱਧੀ ਜੀ ਗੱਲ ਆ ਵੀ ਇੱਥੇ ਦੁਨਿਆਵੀ ਤੌਰ ਤੇ ਇਹੋ ਜਿਹੀ ਕੋਈ ਗੱਲ ਨਾ ਕਰੀਏ ਜਿਹਦੇ ਨਾਲ ਦਰਗਾਹ ਦੇ ਵਿੱਚ ਉੱਥੇ ਜਾ ਕੇ ਫਿਰ ਆਪਾਂ ਨੂੰ ਗੱਲ ਨਾ ਆਵੇ। ਜਿਵੇਂ ਸਤਿਗੁਰੂ ਦਾ ਹੈਗਾ ਨਾ ਵੀ ਲੇਖਾ ਰੱਬ ਮਗੇਸੀਆ, ਜਾਂ ਆਪਾਂ ਪੜ੍ਹਦੇ ਹਾਂ ਵੀ ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁੱਖ ਲੈ ਕੇ ਜਾਏਗਾ। ਮੋਟੀ ਦੀ ਗੱਲ ਤਾਂ ਇਹੀ ਹੈ ਨਾ ਵੀ ਲੋਕ ਦੇ ਵਿੱਚ ਰਹਿੰਦਿਆਂ ਹੋਇਆਂ ਪਰਲੋਕ ਸਵਾਰ ਲਈਏ, ਪਰਲੋਕ ਵਿੱਚ ਜਾ ਕੇ ਸ਼ਰਮਿੰਦਗੀ ਨਾ ਹੋਵੇ, ਇਸ ਲਈ ਇਸ ਲੋਕ ਵਿੱਚ ਰਹਿੰਦੇ ਹਾਂ ਭਲੇ ਕਾਰਜ ਕਰੀ। ਚਲੋ, ਪਰ ਹੁਣ ਇੱਥੇ
ਜਿਸ ਸੰਦਰਭ ਵਿੱਚ ਮੈਂ ਇਹਨੂੰ ਗੱਲ ਨੂੰ ਕਰਨ ਲੱਗਿਆ, ਐਸੀ ਕਲਾ ਨਾ ਖੇਡੀਏ, ਤਾਂ ਜਿਹੜੀ ਪੰਥ ਦੀ ਦਰਗਾਹ, ਜਿਹੜੀ ਸਾਡੇ ਖਾਲਸਾ ਪੰਥ ਦੀ ਦਰਗਾਹ, ਉਹ ਵੀ ਤਾਂ ਇੱਕ ਕਚਹਿਰੀ ਆ ਨਾ, ਜਿੱਥੇ ਸਾਨੂੰ ਗੱਲ ਨਾ ਆਵੇ ਬਾਅਦ ਚ, ਇਹੋ ਜਿਹੀ ਗੱਲ ਸਾਨੂੰ ਨਾ ਕਰਨੀ ਚਾਹੀਦੀ, ਨਹੀਂ ਕਰਨੀ ਚਾਹੀਦੀ। ਪਰ ਅਸੀਂ ਤਾਂ ਹੁਣ ਸਾਰਾ ਕੁਝ ਹੀ ਮੈਨੂੰ ਲੱਗਦਾ ਇਉਂ ਕਰਨ ਲੱਗ ਪਏ ਵੀ ਪੰਥ ਦੀ ਕੌਣ ਪ੍ਰਵਾਹ ਕਰਦਾ ਜੀ, ਪੰਥ ਕਿਹੜਾ ਕੀ ਕਰ ਲੂ ਪੰਥ। ਇਸ ਮਾਮਲੇ ਦੇ ਵਿੱਚ ਕੁਲਵੀਰ ਸਿੰਘ ਕੌੜਾ ਇੱਕ ਸਾਡੇ ਜਥੇਦਾਰ ਹੋਏ ਨੇ, ਜਿਨ੍ਹਾਂ ਨੇ ਲੰਮੀ ਜੇਲ੍ਹ ਵੀ ਕੱਟੀ ਤਿਹਾੜ ਦੇ ਵਿੱਚ, ਤੇ ਉਹਨਾਂ ਦੀਆਂ 2-3 ਕਿਤਾਬਾਂ ਵੀ ਬੜੀਆਂ ਅਹਿਮ ਨੇ। ਇੱਕ ਉਹਨਾਂ ਤੇ ਕੇਸ ਬਣਾਇਆ ਸੀ, ਪਾਰਲੀਮੈਂਟ ਉਡਾਉਣ ਦੀ ਸਾਜ਼ਿਸ਼, ਤੇ ਉਹ ਕੇਸ ਜਿਹਦੇ ਵਿੱਚ ਹੋਰ ਵੀ ਕਈ ਬੜੇ ਇੰਪੋਰਟੈਂਟ ਸਾਡੇ ਪੰਥ ਦੇ ਬੰਦੇ, ਉਹ ਬੜੀ ਅਹਿਮ ਤੇ ਸ਼ਾਨਦਾਰ ਕਿਤਾਬ ਆ, ਪਾਰਲੀਮੈਂਟ ਉਡਾਉਣ ਦੀ ਸਾਜ਼ਿਸ਼ ਅਤੇ CBI, ਇਹ ਉਹਨਾਂ ਦੀ ਕਿਤਾਬ ਦਾ ਸਿਰਲੇਖ ਸੀਗਾ। ਤੇ ਇਸ ਕਿਤਾਬ ਨੂੰ ਪੜ੍ਹਨ ਤੋਂ ਬਾਅਦ ਭਾਰਤੀ ਖੁਫੀਆ ਏਜੰਸੀਆਂ ਦੀ ਇੰਟੈਰੋਗੇਸ਼ਨ ਝੱਲਣੀ ਸੌਖੀ ਹੋ ਜਾਂਦੀ ਹੈ। ਭਾਈ ਕੁਲਵੀਰ ਸਿੰਘ ਕੌੜਾ ਨੇ ਇੰਨਾ ਖੁੱਲ੍ਹ ਕੇ, ਇੰਨਾ ਵਿਸਥਾਰ ਨਾਲ ਭਾਰਤੀ ਖੁਫੀਆ ਏਜੰਸੀਆਂ ਦਾ ਸਾਰਾ ਚੀਜ਼ ਪਿਆਜ਼ ਨੰਗਾ ਕਰਤਾ ਵੀ ਉਹ ਆਹ ਗੱਲਾਂ ਪੁੱਛਦੇ ਆ। ਜਿਹਨੇ ਇਹ ਕਿਤਾਬ ਪੜ੍ਹੀ ਹੋਵੇ ਉਹਨੂੰ ਲੱਗਦਾ ਵੀ ਕੋਈ ਗੱਲ ਹੀ ਐਵੇਂ ਡਰੇ ਰਹਿੰਦੇ ਆ, ਏਜੰਸੀਆਂ ਖਾ ਜਾਣਗੀਆਂ। ਉਸ ਕਿਤਾਬ ਦੇ ਵਿੱਚ ਉਹਨਾਂ ਨੇ, ਜਥੇਦਾਰ ਕੁਲਵੀਰ ਸਿੰਘ ਕੌੜਾ ਨੇ, ਸਾਰਾ ਉਹ ਪੱਖ ਦੱਸਿਆ ਵਾ ਕਿ ਕਿਵੇਂ ਮੇਰੇ ਉੱਤੇ CBI ਵੱਲੋਂ ਕੇਸ ਝੂਠਾ ਬਣਾਇਆ ਗਿਆ, ਦਿੱਲੀ ਦੀ ਪਾਰਲੀਮੈਂਟ ਨੂੰ ਵੀ ਖਾੜਕੂ ਲਹਿਰਦਾਰਾਂ ਨੇ ਉਡਾਉਣ ਨੂੰ ਕਰਦੇ। ਉਹਦੇ ਵਿੱਚ ਇੱਕ ਥਾਂ ਦੇ ਉੱਤੇ ਉਹਨਾਂ ਨੇ ਇੱਕ ਕਾਲਪਨਿਕ ਘਟਨਾ, ਜਿਹਦੇ ਵਿੱਚ ਇੱਕ ਪੰਥ ਦੀ ਕਚਹਿਰੀ ਲਾ ਕੇ, ਜਿਹਦੇ ਚ ਲੌਂਗੋਵਾਲ ਨੂੰ ਖੜਾ ਕੀਤਾ ਹੁੰਦਾ ਤੇ ਉਹਦੇ ਨਾਲ ਜਵਾਬ ਤਲਬੀ ਚੱਲਦੀ। ਉਹ ਤੋਂ ਹੀ ਪ੍ਰੇਰਨਾ ਲੈ ਕੇ ਮੈਂ ਇੱਕ ਖੇਡ ਰਚੀ, ਮੈਂ ਵੀ ਇੱਕ ਲਿਖਿਆ ਮੁਕੱਦਮਾ ਬਾਦਲ ਦਾ, ਜਿਹਦੇ ਚ ਬਾਦਲ ਸਾਹਿਬ ਦਾ ਸਾਰਾ ਆਪਾਂ ਕੱਚਾ ਚਿੱਠਾ ਖੋਲਿਆ। ਭਾਈ ਕੁਲਵੀਰ ਸਿੰਘ ਕੌੜਾ ਦੀ ਇੱਕ ਕਿਤਾਬ ਅਕਾਲ ਤਖਤ ਸਾਹਿਬ ਬਾਰੇ ਆ, ਉਹ ਵੀ ਬਹੁਤ ਕਮਾਲ ਆ। ਪਰ ਜਿਹੜੀ ਉਹਨਾਂ ਦੀ ਕਿਤਾਬ ਸਭ ਤੋਂ ਵੱਧ ਚਰਚਾ ਚ ਆਈ ਆ, ਸਿੱਖ ਵੀ ਨਿਗਲਿਆ ਗਿਆ, ਮੈਂ ਇਹਦੇ ਸਿਰਲੇਖ ਨਾਲ ਅਸਹਿਮਤ ਹਾਂ। ਪਰ ਕਿਤਾਬ ਦਾ ਜਾਣੀ ਕਿ ਜਿਵੇਂ ਕਹਿੰਦੇ ਵੀ ਕੰਡੇ ਕੱਢ ਕਿਤਾਬ, ਬਹੁਤ ਸ਼ਾਨਦਾਰ ਕਿਤਾਬ। ਸਿੱਖ ਵੀ ਨਿਗਲਿਆ ਗਿਆ, ਨਿਗਲਿਆ ਤਾਂ ਨਹੀਂ ਗਿਆ, ਸਿੱਖ ਲੜ ਰਿਹਾ, ਸਿੱਖ ਯੁੱਧ ਲੜ ਰਿਹਾ, ਸਿੱਖ ਅੜਿਆ ਖੜਾ। ਹਾਂ, ਹਿੰਦੂਇਜ਼ਮ ਕੋਈ ਕਸਰ ਨਹੀਂ ਛੱਡ ਰਿਹਾ, ਹਿੰਦੂਇਜ਼ਮ ਇਹਨੂੰ ਨਿਗਲਣ ਨੂੰ ਫਿਰਦਾ। ਤੇ ਪਿਛਲੇ 150 ਸਾਲ ਦੇ ਵਿੱਚ ਜੋ ਕਸਰ ਰਹਿ ਗਈ, ਐਤਕੀ ਉਹਨਾਂ ਕੋਲੇ ਇੰਡੀਅਨ ਸਟੇਟ ਆ, ਡੀਪ ਸਟੇਟ ਨਿਜ਼ਾਮ, ਹਕੂਮਤ, ਸਾਰਾ ਤੰਤਰ ਉਹਨਾਂ ਦੇ ਕੋਲ ਆ। ਤੇ ਸੁੱਖ ਨਾਲ ਸਾਡੀ ਕੌਮ ਦਾ ਇੱਕ ਬਹੁਤ ਵੱਡਾ ਹਿੱਸਾ ਉਹ ਵੀ ਭਾਰਤ ਮਾਤਾ ਕੀ ਜੈ ਕਹਿ ਕੇ ਚੰਬੜਿਆ ਹੋਇਆ ਵੀ ਸਿੱਖੀ ਅਤੇ ਸਿੱਖਾਂ ਦੇ ਪੱਲੇ ਕੱਖ ਨਹੀਂ ਛੱਡਣਾ। ਸਿੱਖ ਲੜ ਰਿਹਾ, ਤੇ ਜਿਹੜਾ ਸਿੱਖ ਲੜ ਰਿਹਾ ਉਹਨੂੰ ਤਾਂ ਲੱਗਦੀ ਆ ਇਹ ਗੱਲ ਜ਼ਹਿਰ ਵਰਗੀ, ਵੀ ਤੁਸੀਂ ਜੀ ਕਿਵੇਂ ਕਹਿਤਾ ਵੀ ਸਿੱਖ ਨਿਗਲਿਆ ਗਿਆ। ਤੇ ਜਿਹੜਾ ਹਾਰ ਮੰਨ ਚੁੱਕਿਆ, ਜਿਹਨੂੰ ਮੰਦਿਰ 'ਚ ਜਾ ਕੇ ਟੱਲੀ ਖੜਕਾਉਣ ਲੱਗਿਆ ਸ਼ਰਮ ਨਹੀਂ ਆਉਂਦੀ, ਜਿਹਨੂੰ ਭਾਰਤ ਮਾਤਾ ਕੀ ਜੈ ਕਹਿ ਕੇ ਆਪਦੇ ਸਿਰ ਵਿੱਚ ਸਵਾਹ ਪਾਉਣ ਮੌਕੇ ਚੇਤਾ ਨਹੀਂ ਆਉਂਦਾ ਵੀ ਇਸੇ ਭਾਰਤ ਮਾਤਾ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਹੈ ਤੇ ਅਕਾਲ ਤਖਤ ਸਾਹਿਬ ਤੇ ਟੈਂਕਾਂ ਤੋਪਾਂ ਬੰਬਾਂ ਨਾਲ ਹਮਲਾ ਕੀਤਾ। ਇਸੇ ਭਾਰਤੀ ਨਿਜ਼ਾਮ ਨੇ ਅਹਿਦ ਕੀਤਾ ਹੋਇਆ ਵੀ ਸਿੱਖੀ ਅਤੇ ਸਿੱਖਾਂ ਦਾ ਖੁਰਾ ਖੋਜ ਮਿਟਾਉਣਾ। ਉਹਨੂੰ ਤਾਂ ਨਹੀਂ ਇਹ ਸਿਰਲੇਖ ਬਹੁਤਾ ਤੰਗ ਕਰਦਾ, ਉਹ ਤਾਂ ਕਹਿੰਦਾ ਹਾਂ ਜੀ ਨਿਗਲਿਆ ਗਿਆ ਤਾਂ ਫੇਰ ਐਡੀ ਕੀ ਆਖਰ ਆ ਗਈ। ਪਰ ਜਿਹੜਾ ਸਿੱਖ ਕੌਮ ਨੂੰ ਪਿਆਰ ਕਰਦਾ ਉਹਦਾ ਤਾਂ ਮਰਨ ਹੋ ਜਾਂਦਾ। ਉਹ ਭਾਈ ਕੁਲਵੀਰ ਸਿੰਘ ਕੌੜਾ ਦੀਆਂ ਕਿਤਾਬਾਂ ਤਿੰਨੇ ਹੀ ਅਹਿਮ ਨੇ। ਜਿਹੜੀ ਗੱਲ ਚੱਲੀ ਆਪਣੀ ਕਿ ਉਹਦੇ ਵਿੱਚ ਇੱਕ ਕਚਹਿਰੀ ਲਾ ਕੇ ਲੌਂਗੋਵਾਲ ਨੂੰ ਪੁੱਛਗਿੱਛ ਕੀਤੀ ਗਈ ਹੈ, ਉਵੇਂ ਹੀ ਜੇ ਆਪਣੀ ਸਾਰੀ ਜਿਹੜੀ 1950 ਤੋਂ ਹੁਣ ਤੱਕ ਦੀ ਸਿੱਖ ਲੀਡਰਸ਼ਿਪ ਆ, ਧਾਰਮਿਕ ਅਤੇ ਸਿਆਸੀ, ਜੇ ਉਹਨੂੰ ਕਚਹਿਰੀ 'ਚ ਖੜਾ ਕੀਤਾ ਹੋਵੇ ਫੇਰ ਕੀ ਬਣੇ।
ਫਿਰ ਇਹ ਸਾਹਮਣੇ ਲੀਡਰਸ਼ਿਪ ਦੇ ਸਾਡੀ ਸਾਰੀ ਲੀਡਰਸ਼ਿਪ ਜਿਹੜੀ 1947 ਤੋਂ ਹੁਣ ਤੱਕ ਦੀ, ਉਹਦੇ ਸਾਹਮਣੇ ਪਹਿਲੀ ਗੱਲ ਹੀ ਇਹ ਹੋਣੀ ਚਾਹੀਦੀ ਹੈ ਵੀ ਐਸੀ ਕਲਾ ਨਾ ਖੇਡੀਏ ਭਾਈ ਤੁਸੀਂ ਉਹ ਸਾਰੀਆਂ ਕਰਤੂਤਾਂ ਕੀਤੀਆਂ ਜਿਹਦੇ ਨਾਲ ਕੌਮ ਦਾ ਬੇੜਾ ਗਰਕ ਹੋ। ਤੁਸੀਂ ਉਸ ਸਿਸਟਮ ਦਾ ਹਿੱਸਾ ਬਣੇ ਹੋਏ ਹੋ ਜਿਹੜਾ ਸਿਸਟਮ ਸਾਡੀਆਂ ਜੜ੍ਹਾਂ ਵੱਢ ਰਿਹਾ, ਤੇ ਕਹਿੰਦੇ ਤੁਸੀਂ ਇਹ ਹੋ ਆ ਕਿ ਅਸੀਂ ਤਾਂ ਉਹਦੇ ਖਿਲਾਫ ਹਾਂ। 1950 ਵਿੱਚ ਲਾਗੂ ਹੋਏ ਸੰਵਿਧਾਨ ਬਾਰੇ, ਭਾਰਤ ਦੇ ਸੰਵਿਧਾਨ ਬਾਰੇ ਸਾਨੂੰ ਇਹੀ ਪੜ੍ਹਾਇਆ ਗਿਆ ਕਿ ਸਿੱਖਾਂ ਦੇ ਨੁਮਾਇੰਦਿਆਂ ਨੇ ਦਸਤਖਤ ਨਹੀਂ ਸੀ ਕੀਤੇ, ਪ੍ਰਵਾਨ ਨਹੀਂ ਕੀਤੇ। ਭਾਈ ਤੇਜਿੰਦਰ ਸਿੰਘ ਦੀਆਂ ਕਵਿਤਾ ਦੀਆਂ ਲਾਈਨਾਂ ਬੰਬ ਵਾਂਗੂ ਡਿੱਗਦੀਆਂ ਨੇ। ਸੁਣਿਆ ਤੁਸੀਂ ਸੰਵਿਧਾਨ ਉੱਤੇ ਦਸਤਖਤ ਨਹੀਂ ਸੀ ਕੀਤੇ, ਫਿਰ ਇਹ ਵਰੇ ਕਿਵੇਂ ਲੰਘੇ, ਕਿਵੇਂ ਬੀਤੇ। ਮੈਂ ਇੱਥੇ ਵਿਖਮੈ ਅੰਮ੍ਰਿਤ ਜਿਹੜੀ ਸਰਦਾਰ ਕਪੂਰ ਸਿੰਘ ਦੇ ਲੇਖਾਂ ਦੀ ਇੱਕ ਕਿਤਾਬ ਆ ਨਿੱਕੀ ਜੀ, ਉਹ ਗੋਇੰਦਵਾਲ ਸਾਹਿਬ ਵਾਲੇ ਸਰਦਾਰ ਬਲਦੇਵ ਸਿੰਘ ਨੇ ਐਡਿਟ ਕੀਤੀ, ਸੰਪਾਦਿਤ ਕਰਕੇ ਛਾਪੀ ਹੈ। ਉਹਦੇ ਮੂਹਰੇ ਜਿਹੜੀ ਭੂਮਿਕਾ ਆ ਉਹਦੇ ਵਿੱਚ ਇਹ ਦਰਜ ਵਾ ਕਿ ਜਦੋਂ 1950 ਤੋਂ ਬਾਅਦ ਭਾਰਤੀ ਸੰਵਿਧਾਨ ਸਿੱਖਾਂ ਉੱਤੇ ਧੱਕੇ ਨਾਲ ਥੋਪ ਦਿੱਤਾ ਗਿਆ ਤੇ ਸਿੱਖਾਂ ਨੂੰ ਇਹ ਗੱਲ ਸਮਝ ਲੱਗ ਗਈ ਕਿ ਹੁਣ ਆਪਣਾ ਅਗਲਾ ਜਿਹੜਾ ਵਕਤ ਵਾ ਬੜਾ ਭਿਆਨਕ ਆ ਰਿਹਾ, ਤਾਂ ਅਕਾਲੀ ਲੀਡਰਸ਼ਿਪ ਦੀ ਇੱਕ ਮੀਟਿੰਗ ਹੋਈ ਜਿਹਦੇ ਵਿੱਚ ਭਵਿੱਖ ਦੀ ਰਣਨੀਤੀ ਘੜਨੀ ਸੀ। ਤਾਂ ਮਾਸਟਰ ਤਾਰਾ ਸਿੰਘ ਤੇ ਕੁਝ ਹੋਰ ਆਗੂ ਇਹ ਖਿਆਲ ਦੇ ਰਹੇ ਸੀ ਕਿ ਭਾਰਤ ਵਿੱਚ, ਆਜ਼ਾਦ ਹਿੰਦੁਸਤਾਨ ਵਿੱਚ ਆਪਾਂ ਪੰਥ ਦੀ ਆਜ਼ਾਦੀ ਦਾ ਨਾਅਰਾ ਦੇ ਕੇ ਇੱਕ ਇਹੋ ਜਿਹੀ ਜੱਦੋ ਜਹਿਦ ਆਰੰਭੀਏ ਕਿ ਇਹਨੂੰ ਸਿਰੇ ਲਾ ਕੇ ਹਟੀਏ ਕਿ ਸਾਨੂੰ ਪੰਥ ਦੀ ਆਜ਼ਾਦ ਹੋਂਦ ਹਸਤੀ ਬਗੈਰ ਕੁਝ ਹੋਰ ਮਨਜ਼ੂਰ ਨਹੀਂ। ਐਨ ਉਸ ਮੌਕੇ ਇਸ ਖਿਆਲ ਦੇ ਵਿਰੋਧੀ ਜਿਹੜੇ ਗਿਆਨੀ ਕਰਤਾਰ ਸਿੰਘ ਦਾ ਜ਼ਿਕਰ ਕੀਤਾ ਗਿਆ, ਉਹਦੇ ਵਿੱਚ ਗਿਆਨੀ ਕਰਤਾਰ ਸਿੰਘ ਜਿਹਨੂੰ ਪੰਥ ਦਾ ਦਿਮਾਗ ਕਿਹਾ ਜਾਂਦਾ, ਉਹਨਾਂ ਨੇ ਕਿਹਾ ਵੀ ਆਪਾਂ ਪਹਿਲਾਂ ਤਾਂ ਪੰਥ ਨੂੰ, ਸਿੱਖਾਂ ਨੂੰ 5 ਸਾਲ ਪਹਿਲਾਂ 1947 ਮੌਕੇ ਪੱਟ ਕੇ ਲਿਆਏ ਆ ਪਾਕਿਸਤਾਨ ਤੋਂ, ਵੀ ਸਾਡਾ ਪਾਕਿਸਤਾਨ ਨਾਲ ਗੁਜ਼ਾਰਾ ਨਹੀਂ, ਸਾਡੇ ਲਈ ਤਾਂ ਜੀ ਹਿੰਦੂ ਕਾਂਗਰਸੀ ਲੀਡਰ ਬੜੇ ਵਧੀਆ ਫੈਸਲੇ ਸਾਡੇ ਇਹਨਾਂ ਨਾਲ ਸਾਡੀ ਨਿਭ ਜੂ। ਤੇ ਹੁਣ ਸਿੱਖ ਜਗਤ ਆਪਾਂ ਨੂੰ ਘੇਰੂ ਕਿ ਤੁਹਾਡੀ ਕੋਈ ਅਕਲ ਸੁਰਤ ਹੈਗੀ ਕਿ ਨਹੀਂ। ਤੁਸੀਂ 5 ਸਾਲ ਪਹਿਲਾਂ ਕਹਿੰਦੇ ਸੀ ਕਿ ਪਾਕਿਸਤਾਨ ਮਾੜਾ, ਮੁਸਲਮਾਨ ਭੈੜੇ ਆ, ਤੇ ਹੁਣ ਤੁਹਾਨੂੰ ਇਹ ਵੀ ਨਹੀਂ ਚੰਗੇ ਲੱਗਦੇ, ਤੁਹਾਡਾ ਕੋਈ ਤਣ ਪਤਨ ਹੈ ਗੱਲ ਦਾ। ਹੁਣ ਇਹ ਸਿੱਖ ਜਿਹੜੇ ਨੇ ਉਹ ਤਾਜ਼ੇ ਉੱਜੜ ਕੇ ਇੱਥੇ ਆਏ ਨੇ, ਮਸਾਂ ਪੈਰ ਜੇ ਲੱਗਣ ਲੱਗੇ ਨੇ ਤੇ ਆਪਣੇ ਗਲ ਪੈ ਜਾਣਗੇ, ਯਾਨੀ ਕਰਤਾਰ ਸਿੰਘ ਤੇ ਹੋਰ ਲੀਡਰਾਂ ਨੇ ਕਿਹਾ। ਮਾਸਟਰ ਤਾਰਾ ਸਿੰਘ ਤੇ ਹੋਰ ਸਿੱਖ ਆਗੂਆਂ ਨੇ ਇਹਦੇ ਬਾਰੇ ਕਿਹਾ ਕਿ ਹੁਣ ਅਜੇ ਉੱਜੜੇ ਹੋਏ ਲੋਕ ਨੇ, ਪੈਰ ਲੱਗੇ ਨਹੀਂ। ਜਦੋਂ ਪੈਰ ਲੱਗ ਗਏ, ਜਦੋਂ ਸੁੱਖ ਰਹਿਣੀ ਜ਼ਿੰਦਗੀ ਬਣ ਗਈ, ਫਿਰ ਇਹਨਾਂ ਤੋਂ ਲੜ ਨਹੀਂ ਹੋਣਾ, ਆਪਾਂ ਹੁਣੇ ਹੀ ਪੰਗਾ ਖੜਾ ਕਰ ਲਈਏ। ਤੇ ਗਿਆਨੀ ਕਰਤਾਰ ਸਿੰਘ ਤੇ ਹੋਰ ਆਗੂਆਂ ਨੇ ਉਹਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਗੱਲ ਬਣਨੀ। ਕੁੱਲ ਮਿਲਾ ਕੇ ਬਾਅਦ ਵਿੱਚ ਉਹੀ ਆਗੂ ਜਿਨ੍ਹਾਂ ਦਾ ਇਹ ਬਣਦਾ ਸੀ ਕਿ ਸਾਡੇ ਨਾਲ 1947 ਮੌਕੇ ਕੀਤੇ ਵਾਅਦੇ ਇੰਡੀਅਨ ਲੀਡਰਸ਼ਿਪ ਨੇ, ਕਾਂਗਰਸੀ ਲੀਡਰਸ਼ਿਪ ਨੇ, ਹਿੰਦੂ ਤਵੀ ਲੀਡਰਸ਼ਿਪ ਨੇ ਪੂਰੇ ਨਹੀਂ ਕੀਤੇ। ਹੁਣ ਅਸੀਂ ਇਸ ਨਿਜ਼ਾਮ ਦੇ ਵਿੱਚ ਗਾਂਧੀ ਨੇ ਜਿਹੜਾ ਕਿਹਾ ਸੀ ਕਿ ਜੇ ਵਾਅਦੇ ਨਾ ਪੂਰੇ ਹੋਏ ਫਿਰ ਸਿੱਖਾਂ ਨੂੰ ਹੱਕ ਆ ਵੀ ਉਹ ਆਪਦੇ ਹਿਸਾਬ ਨਾਲ ਲੜਾਈ ਲੜਨ, ਤੇ ਅਸੀਂ ਹੁਣ ਇਹ ਗੱਲ ਅੱਗੇ ਤੋਰਦੇ ਹਾਂ, ਸੰਘਰਸ਼ ਜਾਰੀ ਕਰ ਚਾਹੀਦਾ ਤਾਂ ਇਹ ਸੀ। ਪਰ ਇੱਧਰ ਕਹਾਣੀ ਉਲਟ ਪੈ ਗਈ ਵੀ ਕੋਈ ਨਾ ਕੋਈ ਮੁੱਦਾ ਆਪਦੀ ਕੌਮ ਦੇ ਵਿੱਚ ਆਪਣੇ ਆਪ ਨੂੰ ਰੈਲੇਵੈਂਟ ਬਣਾਈ ਰੱਖਣ ਦੇ ਲਈ ਉਹ ਫਿਰ ਪੰਜਾਬੀ ਸੂਬੇ ਦਾ ਮੋਰਚਾ ਗਲ ਪੈ ਗਿਆ। ਬਾਕੀ ਸਾਰੇ ਭਾਰਤ ਦੇ ਸੂਬੇ ਸੀ ਉਹ ਬਣ ਗਏ ਬੋਲੀਆਂ ਦੇ ਆਧਾਰ ਤੇ, ਪੰਜਾਬੀ ਬੋਲੀ ਦੇ ਆਧਾਰ ਤੇ ਸੂਬਾ ਬਣਾਉਣ ਦਾ ਉਹਨਾਂ ਨੇ ਨਵਾਂ ਅਰਥ ਕੱਢਤਾ। ਗਾਂਧੀ ਨਹਿਰੂ ਹੋਣਾ ਨੇ ਵੀ ਇਹ ਤਾਂ ਜੀ ਖਾਲਿਸਤਾਨ ਬਣਾਉਣ ਵਾਲੀ ਗੱਲ ਹੀ ਹੋ ਗਈ ਫਿਰ। ਸੋ ਉਹਨਾਂ ਨੇ ਇਸ ਇੱਕ ਮੁੱਦੇ ਨੂੰ ਕੌਮ ਦੇ ਸਾਹਮਣੇ ਲਿਆ ਕੇ ਸੁੱਟਦਾ ਵੀ ਇਹ ਤੇ ਲੜੀ ਚੱਲੋ।
ਜਦੋਂ ਸਿੱਖ ਲੀਡਰਸ਼ਿਪ ਨੇ ਕਿਹਾ ਵੀ ਤੁਸੀਂ ਬਾਕੀ ਬੋਲੀਆਂ ਦੇ ਆਧਾਰ ਤੇ ਸੂਬੇ ਬਣਾ ਤੇ ਸਾਡਾ ਬਣਾਉਂਦੇ ਨਹੀਂ, ਉਹ ਕਹਿੰਦੇ ਤੁਸੀਂ ਖਾਲਿਸਤਾਨ ਮੰਗਦੇ, ਖਾਲਿਸਤਾਨ ਬਣਾਉਣ ਦੀਆਂ ਗੱਲਾਂ ਕਰ। ਇਹ ਸਾਡੀ ਲੀਡਰਸ਼ਿਪ ਐਡੀ ਨਕੰਮੀ, ਇਹ ਪੈਰਾਂ 'ਚ ਡਿੱਗ ਕੇ ਮਿਹਨਤਾਂ ਲੇਰ ਕੜੀਆਂ ਲੈਣ ਲੱਗ ਜਾ ਕਰ, ਨਹੀਂ 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 ਸਾਡੇ ਤੇ ਯਕੀਨ ਕਰੋ, ਸਾਡਾ ਭਰੋਸਾ ਕਰੋ, ਅਸੀਂ ਤਾਂ ਜੀ ਚਾਹੇ ਸਾਰੀ ਦੁਨੀਆ ਉਲਟ ਹੋ ਜੇ, ਅਸੀਂ ਨਹੀਂ ਭਾਰਤ ਦੇ ਟੁਕੜੇ ਹੋਣ ਦਿੰਦੇ। ਉਹਨਾਂ ਨੇ ਉਸ ਦਿਨ ਤੋਂ ਸਿੱਖਾਂ ਨੂੰ ਜਲੀਲ ਕਰਨਾ ਸ਼ੁਰੂ ਕੀਤਾ ਹੋਇਆ ਵੀ ਤੁਹਾਡਾ ਕੋਈ ਯਕੀਨ ਆ, ਤੁਹਾਡਾ ਕੋਈ ਭਰੋਸਾ। ਅੱਛਾ, ਉਹ ਹਿੰਦੂ ਲੋਕ ਜਿਨ੍ਹਾਂ ਨੇ ਜਦੋਂ ਤੋਂ ਧਰਤੀ ਸਾਜੀ ਹੈ ਤੇ ਜਦੋਂ ਤੋਂ ਹਿੰਦੂ ਧਰਮ ਜਿਹਾ ਸ਼ੁਰੂ ਹੋਇਆ, ਸਦਾ ਭਾਰਤ ਨਾਲ, ਭਾਰਤ ਦੇ ਲੋਕਾਂ ਨਾਲ ਗਦਾਰੀਆਂ ਕੀਤੀਆਂ, ਸਦਾ ਠੱਗੀਆਂ, ਹੇਰਾ ਫੇਰੀਆਂ, ਛਲ ਕਪਟ ਕੀਤੇ, ਕਦੇ ਪੈਰ ਗੱਡ ਕੇ ਉਹਨਾਂ ਨੇ ਆਪਦੇ ਲੋਕਾਂ ਲਈ ਜਾਂ ਆਪਦੇ ਰਾਜ ਲਈ ਕਦੇ ਲੜਾਈ ਨਹੀਂ ਲੜੀ। ਤੇ ਆ 1947 ਮੌਕੇ ਸਾਰੇ ਭਾਰਤ ਦੇ ਨਿੱਕੇ ਨਿੱਕੇ ਜਿਹੜੇ ਰਾਜ ਸੀ 500-600 ਇਕੱਠੇ ਕਰਕੇ ਅੰਗਰੇਜ਼ ਇਹਨਾਂ ਨੂੰ ਇੱਕ ਵੱਡਾ ਭਾਰਤ ਦੇ ਕੇ ਆਉ ਗਿਆ। ਤੋ ਉਹਨਾਂ ਹਿੰਦੂਆਂ ਨੂੰ ਅੱਜ ਸਿੱਖ ਕੌਮ ਜਿਹਦੀ ਅਰਦਾਸ ਵਿੱਚ ਵਾਹ ਕੇ ਸਾਨੂੰ ਭਰੋਸੇ ਦਾ ਦਾਨ ਬਖਸ਼ੋ, ਜਿਹੜੇ ਹਰ ਗੱਲ 'ਚ ਹਰ ਵੇਲੇ ਭਰੋਸਾ ਕਰਨ ਦੀ ਬਾਣ ਜਿਹਨਾਂ ਨੂੰ ਆਦਤ ਪਈ ਹੋਈ ਹੈ, ਉਹ ਯਕੀਨ ਦਿਵਾਉਂਦੇ ਫਿਰਦੇ ਆ ਵੀ ਸਾਡਾ ਯਕੀਨ ਕਰੋ ਜੀ, ਅਸੀਂ ਤਾਂ ਦੇਸ਼ ਦੇ ਬੜੇ ਹਿੱਤੂ ਆ, ਦੇਸ਼ ਭਗਤ ਆ। ਸਿੱਖ ਮਰ ਜਾਣ, ਖੱਪ ਜਾਣ, ਲੁੱਟੇ ਜਾਣ, ਪੁੱਟੇ ਜਾਣ, ਇੰਡੀਆ ਦਾ ਹਿੰਦੂਆਂ ਦਾ ਯਕੀਨ ਨਹੀਂ ਜਿੱਤ ਸਕਦੇ। ਉਹ ਕਹਿੰਦੇ ਸਾਨੂੰ ਤੁਹਾਡਾ ਪਤਾ। ਇਹੀ ਪਿੱਟ ਪਟੂਆ ਕਸ਼ਮੀਰੀਆਂ ਦਾ। ਆ ਜਿਹੜਾ ਫਾਰੂਕ ਅਬਦੁੱਲਾ, ਪਰਸੋਂ ਚੌਥੇ ਮੈਂ ਉਹਦੀ ਇੰਟਰਵਿਊ ਸੁਣਦਾ ਸੀ, ਇਹਨੇ ਯਾਦਵਿੰਦਰ ਕਰਫਿਊ ਨੇ ਭੇਜੀ ਸੀ, ਉਹ ਵੀ ਇਹੀ ਕਹਿੰਦਾ ਵੀ ਸਾਡੇ ਤੇ ਯਕੀਨ ਹੀ ਨਹੀਂ ਕਰਦੇ, ਸਿੱਖਾਂ ਉੱਤੇ, ਕਸ਼ਮੀਰੀਆਂ ਉੱਤੇ, ਭਾਰਤ ਮਾਤਾ ਦਾ ਯਕੀਨ ਕੋਈ ਨਹੀਂ। ਹਾਂ, ਸਿੱਖ ਫਿਰ ਯਕੀਨ ਜਿੱਤਣ ਲਈ ਕੀ ਕਰਦੇ ਆ? ਹਰੇਕ ਸਿੱਖ ਦੂਜੇ ਸਿੱਖ ਦੀ ਬਦਖੋਹੀ ਕਰਕੇ, ਦੂਜੀ ਸਿੱਖ ਜਥੇਬੰਦੀ ਦੀ ਬਦਖੋਹੀ ਕਰਕੇ ਆਪਦੇ ਆਪ ਨੂੰ ਤੇ ਆਪਦੀ ਜਥੇਬੰਦੀ ਨੂੰ ਭਾਰਤ ਮਾਤਾ ਦੀ ਨਜ਼ਰ ਵਿੱਚ ਮਕਬੂਲ ਕਰਾਉਣਾ। ਜਿਵੇਂ CIA ਸਟਾਫ ਦੇ ਵਿੱਚ ਇੱਕ ਚਾਹੇ ਹੇਠਲੇ ਰੈਂਕ ਦਾ, ਸਿਪਾਹੀ ਰੈਂਕ ਦਾ ਹਿੰਦੂ ਬੈਠਾ ਹੋਵੇ, ਉਹਦੀ ਟੌਰ ਤਾਂ ਹੁੰਦੀ ਆ SSP ਵਰਗੀ, ਤੇ ਉੱਥੇ ਜਿਹੜਾ SHO, CIA ਦਾ ਇੰਚਾਰਜ, ਹੋਰ ਜਿਹੜੇ ਵੱਡੇ ਮੁਲਾਜ਼ਮ ਹੁੰਦੇ ਨੇ, ਉਹ ਉਸ ਸਿਪਾਹੀ ਤੋਂ ਡਰੀ ਜਾਣਗੇ। ਕਿਉਂ? ਕਿਉਂਕਿ ਉਹ ਹਿੰਦੂ ਸਿਪਾਹੀ ਰਾਜ ਕਰਨ ਵਾਲੀ ਧਿਰ ਦਾ ਸਿਪਾਹੀ ਆ, ਉਹਨਾਂ ਦਾ ਨੁਮਾਇੰਦਾ। ਉੱਥੇ ਜਿਹੜੇ ਸਿੱਖ ਸਿਪਾਹੀ ਹੁੰਦੇ ਆ CIA ਸਟਾਫ 'ਚ, ਜਦੋਂ ਕੋਈ ਗੁਰਸਿੱਖ ਫੜਿਆ ਜਾਂਦਾ ਹੈ, ਉਹ ਸਿੱਖ ਸਿਪਾਹੀ ਰੱਜ ਕੇ ਉਹਨੂੰ ਜਲੀਲ ਕਰਦੇ ਆ, ਉਹ ਤੇ ਜ਼ੁਲਮ ਕਰਦੇ ਆ, ਖਾਸ ਤੌਰ ਦੇ ਉੱਤੇ ਉਹਦੇ ਧਰਮ ਦੀ ਤੌਹੀਨ ਕਰਦੇ ਆ, ਸਿਰਫ ਇਹ ਦਿਖਾਉਣ ਲਈ ਕਿ ਉਹ ਸਿਪਾਹੀ ਜਿਹੜਾ ਹੈ ਉਹ ਖੁਸ਼ ਹੋ ਜੇ ਕਿ ਇਹ ਸਿੱਖੀ, ਸਿੱਖ ਧਰਮ ਦੀ, ਸਿੱਖਾਂ ਦੀ ਕੋਈ ਬਹੁਤੀ ਜ਼ਿਆਦਾ ਕਦਰ ਜਾਂ ਪ੍ਰਵਾਹ ਨਹੀਂ ਕਰਦੇ ਇਹ ਜਿਹੜੇ ਹੈਗੇ ਆ ਥਾਣੇਦਾਰ ਸਾਹਿਬ ਸਾਡੇ। ਸੋ ਹਿੰਦੂਆਂ ਦੀ ਨਜ਼ਰ ਵਿੱਚ ਮਕਬੂਲ ਹੋਣ ਲਈ, ਪ੍ਰਵਾਨ ਹੋਣ ਲਈ ਜੋ ਕਰਤੂਤਾਂ ਸਾਡੇ ਸਿੱਖ ਭਰਾ ਕਰਦੇ ਆ, ਉਹਦੀਆਂ ਬਾਤਾਂ ਹੀ ਕੁਝ ਹੋਰ ਨੇ। ਫਿਰ ਚਾਹੇ ਉੱਥੇ 50 ਪੁਲਿਸ ਮੁਲਾਜ਼ਮਾਂ ਦੇ ਵਿੱਚੋਂ 2 ਜਣੇ ਹਿੰਦੂ ਹੋਣ, ਉਹ ਆਰਾਮ ਨਾਲ ਬੈਠੇ ਹੁੰਦੇ ਨੇ, ਤੇ ਸਿੱਖਾਂ ਦੇ ਮੁੰਡੇ ਉੱਠ ਕੇ ਸਾਡੀਆਂ ਪੱਗਾਂ ਲਾਉਣਗੇ, ਸਾਡੇ ਕਕਾਰ ਰੋਲਣਗੇ, ਸਾਡੇ ਧਰਮ ਬਾਰੇ, ਸਾਡੇ ਇਸ਼ਟ ਬਾਰੇ, ਸਾਡੀ ਸਾਰੀ ਗੱਲ ਬਾਰੇ, ਸਾਡਾ ਜੋ ਵੀ ਕੁਝ ਕਰਨਾ ਹੁੰਦਾ ਉਹ ਕਰਨ। ਹਿੰਦੂ ਐਨ ਹਾਕਮਾਂ ਵਾਂਗੂ ਬੈਠ। ਇਵੇਂ ਹੀ ਜਦੋਂ ਸਾਡੇ ਧਾਰਮਿਕ ਆਗੂ ਨੇ, ਜਿਹੜੇ ਸਿੱਖਾਂ ਦੇ ਧਾਰਮਿਕ ਆਗੂ, ਸੰਪਰਦਾਵਾਂ, ਡੇਰੇ ਦਾ, ਉਹ ਪੂਰਾ ਜ਼ੋਰ ਲਾ ਕੇ ਹਿੰਦੂਆਂ ਨੂੰ ਇਹ ਜਚਾਉਂਦੇ ਨੇ ਕਿ ਜਿਹੜੇ ਸਿੱਖ ਸੱਚੀ ਸੁੱਚੀ ਵਿਆਖਿਆ ਤਤ ਗੁਰਮਤਿ ਦੀ ਕਰਦੇ ਆ, ਉਹ ਤਾਂ ਹੈਗੇ ਕੱਟੜਪੰਥੀ। ਅਸੀਂ ਤਾਂ ਹਿੰਦੂ ਸਿੱਖ ਏਕਤਾ ਦੇ, ਸਾਂਝੀਵਾਲਤਾ ਦੇ, ਭਾਈਚਾਰਕ ਸਾਂਝ ਦੇ, ਅਸੀਂ ਤਾਂ ਜੀ ਤੁਹਾਡੇ ਹੀ ਆ। ਤੇ ਇਸ ਕਰਕੇ ਉਹ ਸਿੱਖੀ ਦਾ ਹਿੰਦੂਕਰਨ ਕਰਕੇ ਵਿਆਖਿਆ ਕਰਦੇ, ਤੇ ਪੂਰਾ ਜ਼ੋਰ ਲਾ ਕੇ ਹਿੰਦੂਆਂ ਦਾ ਦਿਲ ਜਿੱਤਣ ਵਾਲੀ
ਖੇਡ ਖੇਡਦੇ, ਕਲਾ ਖੇਡਦੇ ਆ। ਇਹ ਧਾਰਮਿਕ ਆਗੂ ਜਿਹੜੇ ਨੇ ਉਹ ਸਿੱਖੀ ਦੀਆਂ ਜੜ੍ਹਾਂ ਵੱਢਣ ਲੱਗੇ, ਪੂਰਾ ਜ਼ੋਰ ਲਾਈ ਬੈਠੇ ਨੇ ਤੇ ਸਾਰੇ ਭਾਰਤ ਦਾ ਹਿੰਦੂਤਾ ਹੱਸਦਾ ਉਹਨਾਂ ਤੇ। ਆ ਪਿੱਛੇ ਜੇ 5-6 ਲੰਡੂ ਜੇ ਬੰਦੇ ਨਿਹੰਗਾਂ ਵਾਲੇ ਬਾਣੇ 'ਚ ਐਕਟਿਵ ਹੋਏ, ਜਿਹੜੇ ਹੁਣ ਤਾਂ ਸਭ ਨੂੰ ਹੀ ਪਤਾ ਵੀ ਉਹ ਕਿੰਨੇ ਕੁ ਜੋਗੇ ਨੇ ਤੇ ਕਿਹਦੇ ਕਹਿਣ ਤੇ ਕੀ ਕਰਦੇ ਆ। ਇੱਕ ਪਰਸੋਂ ਚੌਥੇ ਪਿੰਡਦਾ ਫਿਰਦਾ ਸੀਗਾ, ਕਹਿੰਦਾ ਜੀ ਮੈਨੂੰ ਤਾਂ RSS ਵਾਲਿਆਂ ਨੇ ਕਿਹਾ ਸੀ ਤੈਨੂੰ ਡਿਫੈਂਡਰ ਗੱਡੀ ਲੈ ਕੇ ਦੇਵਾਂਗੇ, ਮੈਂ ਤਾਂ ਭੌਂਕਦਾ ਹੁੰਦਾ ਸੀ ਸਿੱਖਾਂ ਨੂੰ, ਤੇ ਹੁਣ ਆਪਾਂ ਉਹਨਾਂ ਨੂੰ ਛੱਡ। ਤੇ ਇੱਕ ਦੋ ਹੋਰ ਨੇ ਜਿਹੜੇ ਹਰ ਮੌਕੇ ਹਰ ਗੱਲ ਵਿੱਚ ਸਿੱਖੀ ਦਾ, ਸਿੱਖ ਜਜ਼ਬਾਤਾਂ ਦਾ ਵਿਰੋਧ ਕਰਦੇ। ਉਹਨਾਂ ਦਾ ਪਤਾ ਹੀ ਆ ਵੀ ਕਿੱਥੋਂ ਬੋਲਦੇ ਆ ਤੇ ਕਿਉਂ ਬੋਲਦੇ ਆ। ਇਹ ਸਾਰੇ ਜਿਹੜੇ ਨਕਲੀ ਨਿਹੰਗ ਬਣ ਕੇ ਜਾਂ ਕੁਝ ਹੋਰ ਬਣ ਕੇ, ਕਈ ਨੇ, ਇੱਕ ਭਰਾ ਇਹੋ ਜਿਹਾ ਵੀ ਸੀ ਜਿਹੜਾ ਇੱਕ ਵੇਲੇ ਖਾਲਿਸਤਾਨੀ ਬਣਿਆ, ਫਿਰ ਟਕਸਾਲੀ ਬਣਿਆ, ਫਿਰ ਹੋਰ ਕਈ ਕੁਝ ਬਣਿਆ, ਤੇ ਬੜਾ ਉਹਨੇ 5-7 ਸਾਲ ਸਾਰੀ ਸਿੱਖ ਭਾਈਚਾਰੇ ਦੇ ਵਿੱਚ ਬਾਕੀ ਸਾਰਿਆਂ ਨਾਲੋਂ ਵੱਡਾ ਤੇ ਮਹਾਨ ਸਿੱਖ ਵੰਡ ਦੀ ਇੱਕ ਮੁਹਿੰਮ ਤੋਰੀ। ਬਹੁਤਿਆਂ ਨੂੰ ਸਿੱਖਾਂ ਨੂੰ ਉਹ ਉਦੋਂ ਵੀ ਨਹੀਂ ਸੀ ਪ੍ਰਵਾਨ ਜਦੋਂ ਉਹ ਪੂਰੀ ਦੀ ਪੂਰੀ ਸਿੱਖ ਕੌਮ ਦੀਆਂ ਅੱਖਾਂ ਦਾ ਤਾਰਾ ਬਣਨ ਲਈ ਬਹੁਤ ਕਰਦਾ ਸੀ ਹਰਕਤ। ਅੱਜ ਕੱਲ ਉਹਨੂੰ ਬੁਖਾਰ ਚੜਿਆ ਹੋਇਆ ਵੀ ਸਿੱਖਾਂ ਨੂੰ ਤਾਂ ਅਕਲ ਹੀ ਨਹੀਂ, ਸਿੱਖ ਮੁਸਲਮਾਨਾਂ ਨਾਲ ਨਹੀਂ ਲੜਦੇ, ਤੇ ਸਿੱਖ ਫਲਾਨੇ ਦਾ ਗਰਮਾ ਨਹੀਂ ਫੜਦੇ, ਫਲਾਨੇ ਨੂੰ ਆਹ ਨਹੀਂ ਕਹਿੰਦੇ, ਵੀ ਜਿਹੜੇ ਮੁਸਲਮਾਨ ਨੇ ਉਹਨਾਂ ਵਰਗਾ ਤਾਂ ਮਾੜਾ ਕੋਈ ਨਹੀਂ, ਤੇ ਸਿੱਖਾਂ ਲਈ ਤੇ ਸਿੱਖੀ ਲਈ ਹਿੰਦੂ ਧਰਮ ਬਹੁਤ ਵਧੀਆ, ਹਿੰਦੂਆਂ ਨਾਲ ਪੰਗਾ ਨਹੀਂ ਲੈਣਾ ਚਾਹੀਦਾ, ਹਿੰਦੂ ਆਪਣੇ ਭਰਾ ਨੇ। ਤੋ ਇਹੋ ਜਿਹੇ ਉਦਾਸੀ, ਇਹੋ ਜਿਹੇ ਨਕਲੀ ਨਿਹੰਗ, ਇਹੋ ਜਿਹੇ ਹੋਰ ਕਈ ਮਤਲਬ ਪਾ ਕੇ ਬਾਣਾ ਇਹ ਰਹਿੰਦੇ ਆ। ਇਹਨਾਂ ਸਾਰਿਆਂ ਦਾ ਮੋਟਾ ਜਿਹਾ ਹਿਸਾਬ ਇਹ ਆ ਵੀ ਭਾਰਤ ਮਾਤਾ ਤੋਂ, ਹਿੰਦੂਆਂ ਤੋਂ, ਸਰਕਾਰ ਤੋਂ ਕੁਝ ਲੈਣਾ ਹੁੰਦਾ। ਲੈਣ ਦੇ ਚੱਕਰ 'ਚ ਉਹ ਕੌਮ ਨੂੰ, ਕੌਮ ਦੇ ਨਜ਼ਰ ਵਿੱਚ ਆਪਦੇ ਆਪ ਨੂੰ ਡੇਗ ਲੈਂਦੇ ਆ। ਇਸੇ ਤਰ੍ਹਾਂ ਜਿਵੇਂ ਇਹ ਵਿਚਾਰੇ ਹਲਕੇ ਫੁਲਕੇ ਕਿਰਦਾਰਾਂ ਵਾਲੇ ਬੰਦੇ ਨੇ, ਜਾਂ ਧਾਰਮਿਕ ਬਾਬੇ ਸਾਡੇ ਡੇਰੇਦਾਰ ਸਾਹਿਬ, ਇਹਨਾਂ ਵਾਂਗੂ ਹੀ ਸਾਡੇ ਸਿਆਸੀ ਪਹਿਲਵਾਨ ਨੇ। 1950 ਤੋਂ ਹੁਣ ਤੱਕਰ ਬਹੁਤੇ ਸਿੱਖ ਆਗੂਆਂ ਦਾ ਇਹੀ ਰਿਹਾ ਵੀ ਇੰਡੀਆ ਦੇ ਕੋਲੇ, ਦਿੱਲੀ ਦੇ ਕੋਲੇ, ਨਾਗਪੁਰ ਦੇ ਕੋਲੇ ਆਪਾਂ ਨੰਬਰ ਬਣਾਉਣੇ ਆ। ਉਹ ਤਾਂ ਬਣਨਗੇ ਜੇ ਆਪਾਂ ਬਾਕੀ ਸਿੱਖਾਂ ਨੂੰ, ਸਿੱਖ ਧੜਿਆਂ ਨੂੰ ਪਾੜਾ ਮੰਨੀਏ। ਚੇਤੇ ਕਰੋ ਜਦੋਂ ਪ੍ਰਤਾਪ ਸਿੰਘ ਕੈਰੋਂ, ਜਦੋਂ ਉਹਨੂੰ ਪਤਾ ਲੱਗਿਆ ਮਾਸਟਰ ਤਾਰਾ ਸਿੰਘ ਦੀ ਡੈਥ ਹੋ ਗਈ, ਕਹਿੰਦੇ ਉਹ ਕਹਿੰਦਾ ਵੀ ਇਹਦੇ ਹੱਕ 'ਚ ਬੋਲ ਕੇ ਤੇ ਇਹਦੇ ਖਿਲਾਫ ਬੋਲ ਕੇ ਹਰੇਕ ਨੂੰ ਫਾਇਦਾ ਹੋ ਜਾਂਦਾ ਸੀ ਸਿਆਸੀ ਤੌਰ ਤੇ। ਇਹਨੂੰ ਗਾਲਾਂ ਕੱਢੋ, ਦਿੱਲੀ ਵਾਲਿਆਂ ਤੋਂ ਜੋ ਮਰਜ਼ੀ ਲੈ ਲਓ, ਉਹਦਾ ਆਦਾ ਜਿਹਾ ਮਿਲ ਜਾਂਦਾ ਹੁੰਦਾ ਸੀ। ਹੁਣ ਇਸ ਗੱਲ ਦੇ ਅਰਥ ਉਦੋਂ ਜਿਹਨੂੰ ਨਹੀਂ ਸਮਝ ਲੱਗੇ ਉਹਨੂੰ ਅੱਜ ਵੀ ਨਹੀਂ ਲੱਗਣੇ। ਮੋਟੇ ਤੌਰ ਤੇ ਇਹ ਆ ਕਿ ਜੇਕਰ ਅੱਜ ਦੇ ਸੰਦਰਭ ਵਿੱਚ ਗਿਆਨੀ ਹਰਪ੍ਰੀਤ ਸਿੰਘ ਵਾਲੇ ਪੁੰਨਰ ਸਰਜੀਤ ਅਕਾਲੀ ਦਲ ਦੇ ਆਗੂ, ਉਹ ਜੇ ਉੱਥੇ ਜਾਣ ਦਿੱਲੀ ਵਾਲਿਆਂ ਕੋਲੇ, ਨਾਗਪੁਰ ਵਾਲਿਆਂ ਕੋਲੇ, ਏਜੰਸੀਆਂ ਕੋਲੇ, ਡੀਪ ਸਟੇਟ ਕੋਲੇ, ਉਹ ਕਹਿਣਗੇ ਅਸੀਂ ਤਾਂ ਜੀ ਤੁਹਾਡੇ ਆ, ਤੁਸੀਂ ਸਾਡੇ ਹੋ, ਪਰ ਆ ਬਾਦਲ ਦਲ ਵਾਲੇ ਬੜੇ ਗੰਦੇ, ਇਹਨਾਂ ਤੋਂ ਬਚੋ। ਬਾਦਲ ਦਲ ਵਾਲੇ ਜੇ ਉੱਥੇ ਜਾਣ ਉਹ ਵੀ ਇਹੀ ਤੋਤਾ ਪੜਾਉਣਗੇ ਕਿ ਜੀ ਅਸੀਂ ਤੁਹਾਡੇ ਆ, ਤੁਸੀਂ ਸਾਡੇ ਹੋ, ਇਹਨਾਂ ਤੋਂ ਬਚਿਓ। ਜਿਹੜੇ ਆ ਗਿਆਨੀ ਹਰਪ੍ਰੀਤ ਸਿੰਘ ਵਾਲੇ, ਉਹ ਕਹਿੰਦੇ ਨੇ ਅਸੀਂ ਤੋਲਾਂਗੇ, ਅਸੀਂ ਦੇਖਾਂਗੇ ਵੀ ਕਿਹੜੀ ਤੱਕੜੀ 'ਚ ਬੱਟਾ ਪਾਉਣਾ, ਉਹ ਪਾਸੇ ਨੂੰ ਅਸੀਂ ਭਾੜਾ ਕਰ ਦਿਆਂਗੇ। ਇਸੇ ਚੱਕਰ ਦੇ ਵਿੱਚ ਆਹ ਰਫੜ ਰੌਲਾ ਪਿਆ ਹੋਇਆ ਹੈ ਕਿ ਮਨਪ੍ਰੀਤ ਸਿੰਘ ਇਆਲੀ ਹੁਣੀ ਇਹ ਕਹਿ ਕੇ ਉਹਨਾਂ ਨੂੰ ਛੱਡਿਆ ਏ ਕਿ ਜੀ ਪਹਿਲਾਂ ਬਾਦਲ ਦਲ ਵਾਲੇ ਬੀਜੇਪੀ ਦੀ ਬੋਲੀ ਬੋਲਦੇ ਸੀ, ਅਸੀਂ ਤਾਂ ਇਸ ਪੁੰਨਰ ਸਰਜੀਤ ਅਕਾਲੀ ਦਲ 'ਚ ਉਹਨਾਂ ਤੋਂ ਖਹਿੜਾ ਛਡਾ ਕੇ ਆਏ ਸੀ, ਇੱਥੇ ਵੀ ਉਹੀ ਖੇਡ ਚੱਲ ਪਈ। ਹੁਣ ਅਸੀਂ ਇਸ ਕਰਕੇ ਭਾਈ ਅਮਰਤਪਾਲ ਸਿੰਘ ਵਾਲੇ ਵਾਰਸ ਪੰਜਾਬ ਦੇ ਅਕਾਲੀ ਦਲ 'ਚ ਆ ਗਏ। ਹੁਣ ਇਹ ਆਪਣੇ ਆਪ ਦੇ ਵਿੱਚ ਇੱਕ ਚੁਟਕਲੇ ਵਰਗੀ ਗੱਲ ਬਣੀ ਪਈ ਆ ਵੀ ਕਈ ਜਿਹੜੇ ਇੱਥੇ ਆਪਦੇ ਆਪ ਨੂੰ ਅਕਲ ਦੇ ਪਹਾੜ ਸਮਝਦੇ ਆ, ਉਹ ਇਹ ਸ਼ੁਰਲੀਆਂ ਛੱਡੀ ਜਾਂਦੇ ਆ ਕਿ ਤੁਹਾਨੂੰ ਕੀ ਪਤਾ, ਇਹ ਭਾਈ ਅਮਰਤਪਾਲ ਸਿੰਘ ਵੀ ਤਾਂ ਬੀਜੇਪੀ ਨੇ, ਹੋਮ ਮਿਨਿਸਟਰ ਅਮਿਤ ਸ਼ਾਹ ਨੇ ਕਹਿੰਦੇ ਖੜਾ ਕੀਤਾ ਹੋਇਆ। ਇਹੋ ਜਿਹੀਆਂ ਗੱਲਾਂ ਦੀਪ ਸਿੱਧੂ ਬਾਰੇ ਵੀ ਚੱਲੀਆਂ ਸੀ,
ਇਹੋ ਜਿਹੀਆਂ ਗੱਲਾਂ ਪੰਥ ਨੂੰ ਸਮਰਪਿਤ ਹੋ ਕੇ ਚੱਲਣ ਵਾਲੇ ਹਰ ਵਿਅਕਤੀ ਅਤੇ ਹਰ ਜਥੇਬੰਦੀ ਬਾਰੇ ਚੱਲ, ਬਾਬੇ ਜਰਨੈਲ ਸਿੰਘ ਤੋਂ ਲੈ ਕੇ ਦਲ ਖਾਲਸਾ ਤਿੱਕਰ ਕੋਈ ਬੀਤੇ ਦੌਰ 'ਚ ਬਖਸ਼ਿਆ ਤਾਂ ਹੈ ਨਹੀਂ। ਔਰ ਸੱਚੀ ਗੱਲ ਇਹ ਆ ਕਿ ਜਿਹੜੇ ਏਜੰਟ ਹੁੰਦੇ ਵੀ ਹੋਣਗੇ ਕਾਂਗਰਸ ਦੇ, ਬੀਜੇਪੀ ਦੇ ਜਾਂ ਹੋਰਾਂ ਦੇ, ਉਹਨਾਂ ਦਾ ਪੰਥ ਕੀ ਕਰ ਲੈਂਦਾ? ਕਾਂਗਰਸ ਦੇ ਸਿੱਖ ਨੇ ਜਿਹੜੇ ਕਾਂਗਰਸ ਨਾਲ ਜੁੜੇ ਹੋਏ ਸਿੱਖ ਨੇ, ਬਥੇਰੇ ਤੁਰੇ ਫਿਰਦੇ ਆ ਇੱਥੇ, ਕੀ ਉਹ ਭਕਾਈ ਨਹੀਂ ਮਾਰਦੇ? ਪਿਛਲੇ ਦਿਨੀ ਕਾਂਗਰਸ ਦੀ ਮੁੱਖ ਮੰਤਰੀ ਰਹੀ ਬੀਬੀ ਰਜਿੰਦਰ ਕੌਰ ਭੱਠਲ ਦਾ ਇੱਕ ਇੰਟਰਵਿਊ ਮੈਂ ਸੁਣ ਰਿਹਾ ਸੀ। ਉਹਨੇ ਜਨਰਲ ਸਵੇਕ ਸਿੰਘ ਸਮੇਤ ਬਾਬੇ ਜਰਨੈਲ ਸਿੰਘ ਅਤੇ ਹੋਰ 84 ਦੇ ਮੁਤਲਕ ਬਹੁਤ ਨੈਗੇਟਿਵ ਕਮੈਂਟਬਾਜ਼ੀ ਕੀਤੀ। ਔਰ ਇਹ ਗੱਲ ਕੱਲੀ ਉਹ ਕਾਂਗਰਸ ਦੀ ਮੁੱਖ ਮੰਤਰੀ ਸਾਬਕਾ ਜਿਹੜੀ ਬੀਬੀ ਆ ਉਹ ਨਹੀਂ ਕਰਦੀ, ਹੋਰ ਵੀ ਸਾਰੇ ਕਰਦੇ ਨੇ। ਆਪਾਂ ਕਾਂਗਰਸ ਦੇ ਏਜੰਟਾਂ ਨੂੰ ਪਿੱਟੀ ਜਾਂਦੇ, ਉਹ ਸਿੱਧੇ ਕਾਂਗਰਸ ਵਾਲੇ ਜਿਹੜਾ ਗੰਦ ਪਾਉਂਦੇ ਆ ਸਿੱਖ, ਉਹਨਾਂ ਦਾ ਆਪਾਂ ਕੀ ਵਿਗਾੜਿਆ? ਕਿਉਂ ਨਹੀਂ ਵਿਗਾੜਿਆ? ਕਿਉਂ 84 ਤੋਂ ਬਾਅਦ ਵੀ ਸਰਕਾਰਾਂ ਬਾਅਦ ਚ ਬਣੀਆਂ, 92 ਵਾਲੀ ਗੱਲ ਤੋਂ ਬਗੈਰ ਬਾਅਦ ਵੀ ਤਾਂ ਬਣੀਆਂ ਨੇ। ਚਲੋ ਫੇਰ ਆ ਜਾਓ ਬੀਜੇਪੀ ਵਾਲੇ ਸਿੱਖ। ਬੀਜੇਪੀ ਦੇ ਸਿੱਖਾਂ ਚੋਂ ਅੱਜ ਇੱਕ ਦੀ ਖਬਰ ਵਾ, ਸੁਖਮਿੰਦਰਪਾਲ ਸਿੰਘ ਗਰੇਵਾਲ, ਲੁਧਿਆਣੇ ਦੇ ਕੋਲ ਭੂਖੜੀ ਕਲਾਂ ਪਿੰਡ ਆ। 1992 ਦੇ ਵਿੱਚ ਜਦੋਂ ਸਿੱਖ ਸੰਘਰਸ਼ ਹਾੜਕੂ ਲਹਿਰ ਵਿੱਚ ਕਦੇ ਖਬਰ ਆਉਂਦੀ ਸੀ ਭਾਈ ਰਛਪਾਲ ਸਿੰਘ ਛੰਦੜਾ ਸ਼ਹੀਦ, ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਸ਼ਹੀਦ, ਭਾਈ ਸੁਖਦੇਵ ਸਿੰਘ ਬੱਬਰ ਸ਼ਹੀਦ, ਉਹਨਾਂ ਦਿਨਾਂ ਦੇ ਵਿੱਚ ਇਹ ਖਬਰ ਆਈ ਸੀ ਕਿ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ। 1992 ਤੋਂ 2026 ਤੱਕ ਸੁਖਵਿੰਦਰਪਾਲ ਸਿੰਘ ਗਰੇਵਾਲ ਭਾਰਤੀ ਜਨਤਾ ਪਾਰਟੀ ਦੇ ਆਗੂ ਦੇ ਤੌਰ ਤੇ ਵਿਚਰਦੇ ਰਹੇ। ਹੁਣ ਇਹਨਾਂ ਦੇ ਪੱਲੇ ਉਹਨਾਂ ਨੇ ਨਾ ਕੁਝ ਪਾਇਆ ਤੇ ਨਾ ਗਾਹਾਂ ਪਾਉਣਾ, ਇਸ ਕਰਕੇ ਉਹ ਕਹਿੰਦੇ ਜੀ ਹਮ ਤੋਂ ਹਟੇ ਮਿਟੇ, ਅਸਤੀਫਾ ਦੇ। ਇਵੇਂ ਦਾ ਹੀ ਇੱਕ ਹੋਰ ਹੁੰਦਾ ਸੀ ਉਦੋਂ, ਹਰਜੀਤ ਸਿੰਘ ਗਰੇਵਾਲ। ਉਹਦੇ ਬਾਰੇ ਵੀ 1992 ਤੋਂ ਮੈਂ ਖਬਰਾਂ ਪੜ੍ਹਦਾ ਹੁੰਨਾ। ਪਰ ਉਹਨੇ ਕੀ ਕੀਤਾ ਵੀ ਜਦੋਂ ਕਿਸਾਨ ਸੰਘਰਸ਼ ਚੱਲਿਆ, ਉਹਨੂੰ ਕਿਸੇ ਨੇ ਮੱਤ ਦੇਤੀ ਵੀ ਤੂੰ ਪੰਜਾਬ ਦੇ ਲੋਕਾਂ ਤੋਂ ਗਾਲਾਂ ਖਾ। ਜਦੋਂ ਗਾਲਾਂ ਖਾਏਗਾ ਉਹਦੀ ਫਾਈਲ ਬਣਾ ਕੇ ਉੱਪਰ ਭੇਜੀ, ਫੇਰ ਤੇਰਾ ਕੁਝ ਬਣੂ। ਕਹਿੰਦੇ ਹੁਣ ਬਣ ਗਿਆ ਕੁਝ ਉਹਦਾ, ਹੁਣ ਕੋਈ ਫੀਤੀ ਲਾਤੀ। ਹੁਣ ਇੱਥੋਂ ਹੀ ਇਹ ਅਕਲ ਸਿੱਖ ਲਈਏ ਆਪਾਂ ਕਿ ਅਸਲ ਵਿੱਚ ਬੀਜੇਪੀ ਵਾਲੇ, ਖੁਫੀਆ ਏਜੰਸੀਆਂ ਵਾਲੇ, ਜਾਂ ਜਿਹੜਾ ਇੰਡੀਅਨ ਸਟੇਟ ਸਿਸਟਮ ਆ, ਉਹ ਇੱਕ ਫਾਈਲ ਬਣਾ ਕੇ ਰੱਖਦਾ ਵੀ ਇਹਨੂੰ ਸਿੱਖ ਕਿੰਨੀਆਂ ਗਾਲਾਂ ਕੱਢਦੇ। ਜਿਹੜੇ ਸਿੱਖ ਨੂੰ ਸਿੱਖੀ ਅਤੇ ਸਿੱਖਾਂ ਦੇ ਉਲਟ ਬੋਲਣ ਤੋਂ ਬਾਅਦ ਕੌਮ ਦੇ ਵਿੱਚੋਂ ਗਾਲਾਂ ਪੈਣ, ਉਹਨੂੰ ਫਿਰ ਇੰਡੀਅਨ ਸਿਸਟਮ ਕਹਿੰਦਾ ਆ ਬੰਦਾ ਕੰਮ ਦਾ। ਜਦੋਂ ਇੱਕ ਵਾਰ ਹੋਲੀ ਵਾਲੇ ਦਿਨ ਆਥਣੇ 4-5 ਵਜੇ ਸੁਖਬੀਰ ਸਿੰਘ ਬਾਦਲ ਡਿਪਟੀ ਮੁੱਖ ਮੰਤਰੀ ਹੁੰਦੇ ਸੀ, ਉਹਨਾਂ ਨੇ ਆਪਦੇ ਬਾਲ ਬੂਲ ਖਿਲਾਰੇ, ਇੱਕ ਲੰਡੂ ਜਿਹਾ ਕੁੜਤਾ ਕੱਢਿਆ ਤੇ ਉੱਤੇ ਕਾਫੀ ਰੰਗ ਰੂੰਗ ਸਾਬਣ ਸੋਡਾ ਜਿਹਾ ਪਾ ਲਿਆ, ਗੰਦਾ ਜਿਹਾ ਭੇਸ ਧਾਰ ਕੇ ਉਹਨੇ ਫੋਟੋ ਕਰਵਾ ਕੇ ਸੋਸ਼ਲ ਮੀਡੀਆ ਤੇ ਛੱਡਤੀ। ਉਹ ਫੋਟੋ ਕਿਸੇ ਹੋਰ ਨੇ ਨਹੀਂ ਸੀ ਛੱਡੀ, ਉਹ ਬਾਦਲ ਦਲ ਦੇ ਮੀਡੀਆ ਦੇ ਵੱਲੋਂ ਜਾਣ ਕੇ ਛੱਡੀ ਗਈ ਵੀ ਇਹਨੂੰ ਗਾਲਾਂ ਪੈਣਗੀਆਂ। ਸਗਾ ਤੇ ਆਪ 20-100 ਬੰਦੇ ਕਹਿਤਾ ਹੋਣਾ ਪਹਿਲਾਂ ਤੁਸੀਂ ਗਾਲਾਂ ਕੱਢ ਦੋ ਤਾਂ ਕਿ ਲੋਕ ਕੱਢਣ। ਹੁਣ ਇਹ ਗੱਲ ਆਪਣੇ ਆਪ ਚ ਕਿੱਡੀ ਕਮਾਲ ਦੀ ਆ ਕਿ ਬਾਦਲ ਦਲ ਨੇ ਉਹ ਗਾਲਾਂ ਕਢਵਾ ਕੇ ਅਸਲ ਵਿੱਚ ਸੁਖਬੀਰ ਬਾਦਲ ਨੇ ਉੱਪਰ ਨੰਬਰ ਬਣਾਉਣੇ ਸੀ ਕਿ ਦੇਖੋ ਜੀ ਮੈਂ ਤਾਂ ਹਿੰਦੂ ਤਬਦਾ ਹੋਲੀਆਂ ਮਨਾਉਂਦਾ ਫਿਰਦਾ, ਮੈਨੂੰ ਇਹ ਗਾਲਾਂ ਕੱਢਦੇ ਆ ਕੌਮ, ਮੈਨੂੰ ਤਾਂ ਸਿੱਖਾਂ ਚ ਬਹੁਤਾ ਚੰਗਾ ਨਹੀਂ। ਕਿਉਂਕਿ ਦਿੱਲੀ ਦੀ ਨਜ਼ਰ ਵਿੱਚ ਉਹ ਸਿੱਖ ਜਾਂ ਉਹ ਧਿਰ ਮਹਾਨ ਆ ਜਿਹੜੀ ਸਿੱਖੀ ਅਤੇ ਸਿੱਖਾਂ ਦੇ ਉਲਟ ਚੱਲਦੀ ਹੋ। ਬਾਦਲ ਦਲ ਨੇ ਪੂਰੇ ਇਸ ਗੱਲੋਂ ਨੰਬਰ ਬਣਾ ਕੇ ਵੀ ਅਸੀਂ ਪੰਥਕ ਏਜੰਡੇ ਦੀ ਧਾਰ ਨਹੀਂ ਮਾਰਦੇ, ਅਸੀਂ ਪੰਥ ਨੂੰ ਪੁੱਛਦੇ ਹੀ ਨਹੀਂ ਕਿਸੇ ਗੱਲ 'ਚ, ਤੁਸੀਂ ਸਾਨੂੰ। ਇਸੇ ਕਰਕੇ ਉਹਨਾਂ ਨੇ 1947 ਤੋਂ ਲੈ ਕੇ 1950 ਤੋਂ ਜਦੋਂ ਤੋਂ ਵੋਟਾਂ ਪਈਆਂ, ਕਦੇ ਕਿਸੇ ਅਕਾਲੀ ਦਲ ਦੀ ਸਰਕਾਰ ਨੂੰ ਪੂਰਾ 5 ਸਾਲ ਉਹਨਾਂ ਨੇ ਚੱਲਣ ਨਹੀਂ ਦਿੱਤਾ, ਕਦੇ ਨਹੀਂ ਚੱਲਣ ਦਿੱਤਾ।
ਪਰ ਬਾਦਲ ਨੂੰ ਇਹ ਅਕਲ ਆ ਗਈ ਵੀ ਜੇਕਰ ਪੰਥ ਦੀ ਗੱਲ ਕਰਾਂਗੇ ਤਾਂ ਸਰਕਾਰ ਤੋੜ ਦੇਣਗੇ। 1997 ਦੇ ਵਿੱਚ ਵੋਟਾਂ ਲੈਣ ਮੌਕੇ ਤਾਂ ਸਭ ਕੁਝ ਕਿਹਾ, ਪਰ ਬਾਅਦ ਵਿੱਚ ਉਹਨਾਂ ਨੇ ਕਹਿਤਾ ਕਿ ਪੰਥਕ ਏਜੰਡਾ ਤਾਂ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਖਤਰਾ। ਤੋ ਉਸ ਦਿਨ ਤੋਂ ਫਿਰ 5 ਸਾਲ ਰਾਜ ਪੂਰਾ, ਅਗਲੀ ਵਾਰ ਵੀ 10 ਸਾਲ, ਫਿਰ 15 ਸਾਲ ਰਾਜ ਜਿਹੜਾ ਕੀਤਾ ਬਾਦਲ ਹੋਣਾ ਨੇ, ਉਹ ਇਸ ਗੱਲ 'ਚ ਕੀਤਾ ਕਿ ਦਿੱਲੀ ਵਾਲੇ ਖੁਸ਼ ਰੱਖੇ ਪੂਰੇ, ਵੀ ਅਸੀਂ ਸਿੱਖਾਂ ਦੀ ਪੰਥ ਦੀ ਕੋਈ ਪਰਵਾਹ ਨਹੀਂ ਕਰਦੇ। ਸੋ ਦਿੱਲੀ ਦੀ ਨਜ਼ਰ ਵਿੱਚ ਜਿਹਨੇ ਪ੍ਰਵਾਨ ਹੋਣਾ ਉਹ ਪੰਥ ਤੋਂ ਗਾਲਾਂ ਖਾਵੇ। ਅੱਜ ਕੱਲ ਇੱਕ ਲੁਧਿਆਣੇ ਆ ਮੰਡ ਕਰਕੇ ਕਹਿੰਦੇ ਆ ਉਹਨੂੰ, ਉਹ ਗਾਲਾਂ ਖਾਣ ਲੱਗਿਆ ਹੋਇਆ, ਹੋਰ ਬੜੇ ਨੇ। ਇਸ ਗੱਲ ਨੂੰ ਆਪਾਂ ਸਮਝੋ ਸਾਰੇ ਕਿ ਜਿਹੜੀ ਗੱਲ ਨੂੰ ਦੁਨੀਆ 'ਚ ਸਾਨੂੰ ਬਾਣੀ ਕਹਿੰਦੀ ਆ, ਐਸੀ ਕਲਾ ਨਾ ਖੇਡੀਏ, ਇੱਥੇ ਉਹ ਕਲਾ ਖੇਡਦੇ ਆ। ਧਾਰਮਿਕ, ਸਿਆਸੀ ਜਾਂ ਹੋਰ ਖੇਤਰਾਂ ਦੇ ਸਿੱਖ ਦਿੱਲੀ ਤੇ ਨਾਗਪੁਰ ਦੀ ਨਜ਼ਰ ਵਿੱਚ ਨੂਰੇ ਨਜ਼ਰ ਹੋਣ ਲਈ, ਪ੍ਰਵਾਨ ਹੋਣ ਲਈ, ਉੱਥੇ ਨੰਬਰ ਬਣਾਉਣ ਲਈ, ਉਹਨਾਂ ਦੇ ਹਿਸਾਬ 'ਚ ਫਿੱਟ ਬੈਠਣ ਲਈ ਆਪਦੀ ਕੌਮ ਦੇ ਖਿਲਾਫ ਚੱਲਦੇ ਆ, ਕੌਮ ਤੇ ਛੱਤਰ ਫੇਰਦੇ ਆ ਵੀ ਸਾਨੂੰ ਬਣਾਓ ਸੂਬੇ ਦਾ, ਅਸੀਂ ਫਿਰ ਐਂ ਕਰ ਦਿਆਂਗੇ ਤੇ ਅਸੀਂ ਉਹ ਕਰਦੇ ਹਾਂ। ਇਸ ਹਿਸਾਬ ਨਾਲ ਉਹ ਸਾਰੀ ਖੇਡ ਰਹੇ ਨੇ ਤੇ ਆਪਣੀ ਕੌਮ ਕਹਿੰਦੀ ਹੈ ਜੀ ਇਸ ਸਿਸਟਮ 'ਚੋਂ ਕੁਝ ਮਿਲ ਜੂ। ਉਹ ਸਿਸਟਮ ਦਾ ਉਹ ਹਿੱਸਾ ਬਣੇ ਹੋਏ ਨੇ ਜਿਹੜਾ ਸਿਸਟਮ ਹੀ ਤੁਹਾਡੇ ਉਲਟ ਵਾ। ਹੁਣ 1950 ਤੋਂ ਹੁਣ ਤੱਕ ਕਿੰਨੀ ਵਾਰ ਇਲੈਕਸ਼ਨਾਂ ਹੋਈਆਂ, ਹਰ ਵਾਰੀ ਐਮਐਲਏ, ਐਮਪੀ, ਪ੍ਰਧਾਨ ਮੰਤਰੀ, ਰਾਸ਼ਟਰਪਤੀ, ਮੁੱਖ ਮੰਤਰੀ ਲੋਕ ਬਣਦੇ ਆ, ਸਿੱਖਾਂ 'ਚੋਂ ਵੀ ਬਣੇ ਆ, ਰਾਸ਼ਟਰਪਤੀ ਵੀ ਬਣਿਆ, ਪ੍ਰਧਾਨ ਮੰਤਰੀ ਵੀ ਬਣਿਆ, ਮੁੱਖ ਮੰਤਰੀ ਵੀ ਬਣਿਆ, ਸਾਰਾ ਕੁਝ ਬਣਦੇ ਆ ਰਹੇ ਨੇ। 1950 ਤੋਂ ਹੁਣ ਤੱਕ 2026 ਤੱਕ ਹਰੇਕ ਸਿੱਖ ਨੂੰ ਪੁੱਛੋ, ਉਹ ਕਹਿੰਦਾ ਇਹ ਸਿਸਟਮ ਨੇ ਆਪਾਂ ਨੂੰ ਕੱਖ ਨਹੀਂ ਦਿੱਤਾ। ਗਰੰਟੀ ਇਸ ਗੱਲ ਦੀ ਕਿ ਨਹੀਂ ਦਿੱਤਾ। ਸਿੱਖੀ ਅਤੇ ਸਿੱਖਾਂ ਦਾ ਵਿਗਾੜਿਆ ਤਾਂ ਹੈਗਾ ਇਹ ਸਿਸਟਮ ਨੇ, ਇਹਨੇ ਬਣਾਇਆ ਕੁਝ ਨਹੀਂ ਸਿੱਖਾਂ ਦਾ, ਪਰ ਫਿਰ ਇਹ ਸਿਸਟਮ 'ਚ ਆਪਾਂ ਯਕੀਨ ਰੱਖਿਆ ਹੋਇਆ। ਸਿਰਫ ਇੱਕ ਵਾਰੀ 1992 'ਚ ਬਾਈਕਾਟ ਕਰ ਬੈਠੇ, ਹੁਣ ਤੱਕ ਪਿੱਟੀ ਜਾਂਦੇ ਆ ਵੀ ਯਾਰ ਉਹ ਵਾਰੀ ਰਹਿ ਗਏ ਆਪਾਂ, ਉਦੋਂ ਵੀ ਆਪਾਂ ਬਣਾਉਣੀ ਸੀ ਸਰਕਾਰ, ਉਦੋਂ ਯਾਰ ਆਪਣੇ ਤੋਂ ਬਗੈਰ ਬਣ ਗਈ ਸਰਕਾਰ, ਤੇ ਜੇ ਉਸ ਵਾਰੀ ਵੀ ਬਣ ਜਾਂਦੀ, ਇਹੀ ਵਹਿਮ ਆ ਨਾ ਕਿ ਆਪਣੇ ਚੋਂ ਕੋਈ ਪੰਥ ਪ੍ਰਸਤ ਬਣ ਜਾਂਦਾ। ਤੇ ਬਰਨਾਲੇ ਵਾਲਾ ਚਲੋ ਰਵਾਇਤੀਆਂ ਚੋਂ ਆਇਆ ਸੀ 1985 ਚ ਜਦੋਂ ਬਰਨਾਲੇ ਦੀ ਸਰਕਾਰ ਬਣੀ ਆ, ਰਵੈਰੋ ਤੇ ਰਾਜੀਵ ਗਾਂਧੀ, ਜੋ ਫਿਰ ਉਦੋਂ ਹੋਇਆ ਸਭ ਨੂੰ ਪਤਾ ਹੀ ਹੈ। ਤੋਂ 1992 ਦੇ ਵਿੱਚ ਜੇ ਲੜ ਵੀ ਲੈਂਦੇ ਭਰਾਵੋ ਤਾਂ ਕੋਈ ਪੱਗ ਵਾਲਾ ਬਰਨਾਲਾ, ਕੋਈ ਪੱਗ ਵਾਲਾ ਬੇਅੰਤ ਸਿੰਘ ਲੱਭ ਜਾਂਦਾ, ਉਹਨਾਂ ਨੂੰ ਚੋਲੇ ਵਾਲਾ ਲੱਭ ਜਾਂਦਾ, ਜੇ ਭਾਈ ਮਨਜੀਤ ਸਿੰਘ ਜਾਂ ਸਿਮਰਜੀਤ ਸਿੰਘ ਮਾਨ ਜਾਂ ਕੋਈ ਹੋਰ ਬਣਦੇ। ਪਰ ਖੈਰ ਚਲੋ ਇਹ ਬੜਾ ਮਨ ਦੇ ਉੱਤੇ ਲੋਡ ਪਿਆ ਹੈ ਸਾਡੇ ਬੰਦਿਆਂ ਦੇ ਵੀ ਯਾਰ 1950 ਤੋਂ ਹਰ ਵਾਰੀ ਆਪਾਂ ਚੋਣਾਂ 'ਚ ਹਿੱਸਾ ਲਿਆ, ਹਾਏ 92 ਵਾਲੀਆਂ ਇਲੈਕਸ਼ਨਾਂ ਰਹਿ ਗਈ। ਇਹ ਹੁਣ ਭਾਈ ਇਹ ਹਿਸਟਰੀ ਤਾਂ ਮੁੜਨੀ ਨਹੀਂ, ਪਰ ਗਾਹਾਂ ਚਾਲ ਲਾ ਲਿਓ ਤੁਸੀਂ, ਅਜੇ ਕਿਹੜਾ ਇੱਥੇ ਰਾਗ ਮੁੱਕ ਗਿਆ। ਪਰ ਫਿਰ ਗੱਲ ਇਹ ਆ ਕਿ ਐਸੀ ਕਲਾ ਨਾ ਖੇਡੀਏ, ਉਹਦਾ ਕੀ ਅਰਥ? ਉਹ ਰਾਹ ਜਿਹੜਾ ਸਾਨੂੰ ਕੁਝ ਦੇ ਨਹੀਂ ਸਕਦਾ। ਤੇ ਅੱਜ ਤਾਂ ਸਿਰੇ ਹੀ ਲਾਈ ਪਈ ਆ। ਸਾਡੇ ਪੰਜੋਲੀ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਆਪਦੇ ਪਿੰਡ ਟੌੜਾ ਯਾਦਗਾਰੀ ਇੱਕ ਭਵਨ ਬਣਾਇਆ, ਜਥੇਦਾਰ ਗੁਰਚਰਨ ਸਿੰਘ ਟੌੜਾ ਦੀ ਯਾਦ, ਉੱਥੇ ਉਹਨੇ ਕਿਤੇ ਪੰਥਕ ਇਕੱਠ ਸੱਦਿਆ ਸੀ ਤੇ ਉੱਥੇ ਬਹੁਤ ਸਾਰੇ ਜਿਹੜੇ ਬਾਦਲ ਵਿਰੋਧੀ ਆ ਉਹਨਾਂ ਨੂੰ ਏਕਤਾ ਦੀ ਲੜੀ ਚ ਪਰੋਣ ਦੇ ਲਈ ਜੋ ਪ੍ਰੋਗਰਾਮ ਰੱਖਿਆ, ਬੜਿਆਂ ਨੇ ਉੱਥੇ ਆਪੋ ਆਪਦੇ ਚਲੋ ਗੱਲ ਦੱਸੀ ਵੀ ਏਕਤਾ ਹੋਣੀ ਚਾਹੀਦੀ ਹੈ। ਉੱਥੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਵੀ ਬੰਦੀ ਸਿੰਘਾਂ ਤੇ ਸ਼ਹੀਦ ਪਰਿਵਾਰਾਂ ਨੂੰ ਚੋਣਾਂ 'ਚ ਜ਼ਰੂਰ ਨੁਮਾਇੰਦਗੀ ਮਿਲਣੀ ਚਾਹੀਦੀ। ਸ਼ਹੀਦ ਪਰਿਵਾਰ ਕੌਣ ਨੇ? ਸ਼ਹੀਦ ਪਰਿਵਾਰ ਉਹ ਜਿਨ੍ਹਾਂ ਨੇ ਖਾਲਿਸਤਾਨ ਦੇ ਸੰਘਰਸ਼ ਵਿੱਚ ਜਾਨਾਂ ਵਾਰੀਆਂ, ਉਹਨਾਂ ਸਿੰਘਾਂ ਦੇ ਪਰਿਵਾਰਾਂ ਨੂੰ ਸ਼ਹੀਦਾਂ ਦੇ ਪਰਿਵਾਰ ਜਾਂ ਸ਼ਹੀਦ ਪਰਿਵਾਰ ਕਹਿੰਦੇ। ਉਹ ਸ਼ਹੀਦ ਤਾਂ ਹੋ ਗਿਆ ਇੰਡੀਅਨ ਸਿਸਟਮ ਦੇ ਉਲਟ ਚੱਲ ਕੇ, ਵੀ ਆਖਰੀ ਗੋਲੀ ਤੱਕ ਤੇ ਆਖਰੀ ਸਾਹ ਤੱਕ ਹਿੰਦੁਸਤਾਨ ਦੇ ਉਲਟਵਾਂ ਤੇ ਖਾਲਿਸਤਾਨ ਲਈ ਲੜ ਰਹੇ। ਇਹ ਕਹਿੰਦੇ ਇਹਨਾਂ ਦੇ ਟੱਬਰ ਦੇ ਕਿਸੇ ਜੀਅ ਨੂੰ ਭਾਰਤ ਮਾਤਾ ਦੀ ਸਹੁੰ ਚੁਕਾਓ ਛੇਤੀ। ਜੇਲ੍ਹਾਂ 'ਚ ਬੰਦੀ, ਉਹ ਤਾਂ ਬੰਦੀ ਹੋਈ ਇਸ ਕਰਕੇ ਨੇ ਵੀ ਅਸੀਂ ਖਾਲਿਸਤਾਨ ਲੈਣਾ। ਇਹ ਕਹਿੰਦੇ ਆ ਉਹਨਾਂ ਨੂੰ ਭਾਰਤ ਮਾਤਾ ਦੀ ਸਹੁੰ ਚੁਕਾਉਣੀ ਹੈ। ਇਹ ਜਿਹੜੀ ਖੇਡ ਚੱਲੀ ਆ, ਮੈਨੂੰ ਆ 1992 ਦੀਆਂ ਇਲੈਕਸ਼ਨਾਂ ਮੌਕੇ ਦਾ ਇੱਕ ਨਿਊਜ਼ ਕਟਿੰਗ, ਉਹਦੇ 'ਚ ਲਿਖਿਆ ਹੋਇਆ ਜੁਝਾਰੂ ਜਥੇਬੰਦੀਆਂ ਵੱਲੋਂ ਕਿ ਸ਼ਹੀਦ ਪਰਿਵਾਰਾਂ ਨੂੰ ਚੋਣ ਰੂਪੀ ਜ਼ਹਿਰ ਨੂੰ ਮੂੰਹ ਨਾ ਲਾਉਣ ਦੀ ਅਪੀਲ, ਵੀ ਤੁਸੀਂ ਤੁਹਾਡੇ ਜਿਹੜੇ ਘਰ ਦੇ ਬੰਦੇ ਮਰੇ ਆ, ਕੌਮ ਦੇ ਲੇਖੇ ਲੱਗੇ ਆ, ਉਹਨਾਂ ਦੀ ਕੁਰਬਾਨੀ ਖਾਲਿਸਤਾਨ ਲਈ ਹੋਈ।
ਤੁਸੀਂ ਹਿੰਦੁਸਤਾਨ ਦੇ ਸੰਵਿਧਾਨ 'ਚ ਯਕੀਨ ਰੱਖਣ ਦੀ ਗੱਲ ਨਾ ਕਰੇ। ਤੋ ਇੱਕ ਵੇਲਾ ਤਾਂ ਉਹ ਸੀ ਵੀ ਸ਼ਹੀਦਾਂ ਦੇ ਪਰਿਵਾਰੋ ਤੁਸੀਂ ਨਾ ਕੱਟੋ। ਹੁਣ ਤਾਂ ਜਿਵੇਂ ਕੋਈ ਲਿਸਟ ਬਣਾਈ ਫਿਰਦਾ ਹੋਵੇ ਕਿ ਜਿਹੜੇ ਜਿਹੜੇ ਸਿੰਘਾਂ ਨੇ ਖਾਲਿਸਤਾਨ ਦੇ ਲਈ ਤੇਗਾਂ ਮਾਰੀਆਂ, ਸ਼ਹਾਦਤਾਂ ਪਾਈਆਂ, ਉਹਨਾਂ ਦੇ ਘਰ ਦੇ ਇੱਕ ਮੈਂਬਰ ਨੂੰ ਤਾਂ ਜ਼ਰੂਰ ਚੋਣ ਲੜਾਉਣੀਆਂ, ਕਾਣਾ ਕਰਕੇ ਰੱਖਣ। ਜੇ ਕੋਈ ਸੋਚਦੇ ਹੋਵੋ ਵੀ ਇਹਨਾਂ ਦੇ ਦਿਲ 'ਚ ਬੜਾ ਉਹਨਾਂ ਪ੍ਰਤੀ ਸਤਿਕਾਰ ਆ, ਕੋਈ ਸਤਿਕਾਰ ਨਹੀਂ। ਇਹ ਤਾਂ ਸਿਰਫ ਇਹ ਦਿਖਾਉਣਾ ਚਾਹੁੰਦੇ ਆ ਵੀ ਦੇਖੋ ਜੀ ਅਸੀਂ ਤਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਵੀ ਬੜਾ ਸਨਮਾਨ ਦਿੰਦੇ, ਬੰਦੀ ਸਿੰਘਾਂ ਨੂੰ ਵੀ ਦਿੰਦੇ। ਔਰ ਇਹ ਜਿਹੜੀ ਚੀਜ਼ ਆ ਇਹ ਖਾਲਿਸਤਾਨ ਦੇ ਸੰਘਰਸ਼ ਨੂੰ ਮਜ਼ਬੂਤ ਕਰਦੀ ਆ ਕਿ ਕਮਜ਼ੋਰ ਕਰਦੀ ਆ? ਚਲੋ ਮੰਨ ਲਈ ਤੁਹਾਡੀ ਗੱਲ ਕਿ ਉਹਨਾਂ ਦਾ ਹੱਕ ਨਹੀਂ, ਤੁਸੀਂ ਖਾਲਿਸਤਾਨੀ ਤਾਂ ਉਹਨਾਂ ਨੂੰ ਕੁਝ ਦੇਣ ਜੋਗੇ ਨਹੀਂ, ਮੁੰਡੇ ਉਹਨਾਂ ਦੇ ਬਰਬਾਦ ਤੇ ਬੰਦੇ ਜੇਲ੍ਹਾਂ 'ਚ ਬੈਠੇ ਆ। ਜੇ ਅਸੀਂ ਉਹਨਾਂ ਨੂੰ ਚੋਣਾਂ ਲੜਾ ਕੇ MLA MP ਬਣਾ ਦਈਏ ਤਾਂ ਕੀ ਘੱਟ ਆ? ਆ ਜਿਹੜਾ ਸ਼ਹੀਦ ਭਾਈ ਬੇਅੰਤ ਸਿੰਘ ਦਾ ਮੁੰਡਾ ਥੋਤੋਂ ਤੱਕ ਉਹ ਸਰਿਆ ਨਹੀਂ ਸੀ, ਅਸੀਂ ਉਹਨੂੰ MP ਬਣਾਤਾ, ਅਸੀਂ ਫਲਾਨੇ ਨੂੰ MLA। ਉਹ ਜਿਹੜੀਆਂ ਗੱਲਾਂ ਭਾਈ ਮੰਨ ਲਈ ਤੁਹਾਡੀ ਗੱਲ, ਬਹੁਤ ਵਧੀਆ ਗੱਲ, ਪਰ ਗੱਲ ਫੇਰ ਉਹੀ ਆ ਕਿ 1950 ਤੋਂ ਅੱਜ ਤੱਕ ਚੋਣਾਂ ਲੜ ਕੇ ਜਿੱਤਣ ਵਾਲਿਆਂ ਨੇ, ਤੁਸੀਂ ਆਪ ਮੰਨਦੇ ਹੋ ਕਿ ਭਾਰਤੀ ਨਿਜ਼ਾਮ ਦੇ ਰਾਹੀਂ ਕੱਖ ਨਹੀਂ ਬਣ ਸਕਿਆ ਕੌਮ ਦਾ, ਤੇ ਇਹ ਵੀ ਗਰੰਟੀ ਦਿੰਦੇ ਹੋ ਵੀ ਗਾਹਾਂ ਵੀ ਕੁਝ ਨਹੀਂ ਬਣਦਾ। ਫੇਰ ਵੀ ਉਹ ਕੁਛ ਤਾਂ ਛੱਡ ਲਓ ਵੀ ਜਾਂ ਤਾਂ ਇਤਿਹਾਸ ਇਹ ਬਣ ਜੂ ਕਿ ਇੱਕ ਵੇਲਾ ਆਇਆ ਸੀ ਜਦੋਂ ਸਿੱਖ ਕੌਮ 'ਚ ਇੱਕ ਵੀ ਬੰਦਾ ਇਹੋ ਜਿਹਾ ਨਹੀਂ ਸੀ, ਇੱਕ ਵੀ ਪਰਿਵਾਰ ਇਹੋ ਜਿਹਾ ਨਹੀਂ ਸੀ ਜਿਹਨੇ ਕਦੇ ਨਾ ਕਦੇ ਭਾਰਤੀ ਨਿਜ਼ਾਮ ਦੇ ਤਹਿਤ ਚੋਣਾਂ ਲੜੀਆਂ ਹੋਣ। ਸਾਰੀ ਕੌਮ, ਜਾਂ ਇਹ ਹੋਊਗਾ ਵੀ ਕੁਛ ਤਾਂ ਸੀ, ਕੁਝ ਪਰਿਵਾਰ, ਕੁਝ ਬੰਦੇ ਬਚੇ ਰਹੇ ਜਿਨ੍ਹਾਂ ਨੇ ਕਦੇ ਵੀ ਭਾਰਤ ਮਾਤਾ ਦੀ ਈਨ ਨਹੀਂ ਸੀ ਮੰਨੀ। ਸੋ ਇਸ ਹਿਸਾਬ ਨਾਲ ਜੋ ਚੱਲ ਰਹੀ ਆ ਖੇਡ, ਇਹ ਬੜੀ ਔਖੀ ਘਾਟੀ ਹੈ। ਐਸੀ ਕਲਾ ਨਾ ਖੇਡੀਏ। ਆਪਾਂ ਸਾਰੇ ਉਹ ਕਲਾ ਖੇਡ ਰਹੇ ਆ ਜਿਹਦੇ ਵਿੱਚ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ, ਉੱਥੇ ਵੀ ਆਪਾਂ ਨੂੰ ਲਾਹਣਤਾਂ ਹੀ ਪੈਣੀਆਂ ਨੇ ਕਿ ਜਦੋਂ ਤੁਹਾਨੂੰ ਪਤਾ ਲੱਗ ਗਿਆ ਸੀ ਕਿ ਇਹ ਸਿਸਟਮ ਤੁਹਾਡਾ ਵੈਰੀ ਹੈ, ਇਹ ਨਿਜ਼ਾਮ ਤੁਹਾਡਾ ਦੁਸ਼ਮਣ ਆ, ਇਹ ਤੁਹਾਨੂੰ ਅਜਗਰ ਵਾਂਗੂ ਹੜੱਪਣ ਨੂੰ ਫਿਰਦਾ, ਇਹ ਭਾਰਤ ਮਾਤਾ ਤੁਹਾਡੀ ਕਾਤਲ ਹੈ, ਤੇ ਤੁਸੀਂ ਭਾਈ ਇਹਦਾ ਖੜਾ ਛੱਡ ਦੇਣਾ ਸੀ। ਪਰ ਕਿੱਥੇ? ਇੱਥੇ ਤਾਂ ਇੱਕ ਵਾਰੀ ਕਿਤੇ ਉਹ 92 ਦਾ ਬਾਈਕਾਟ ਕਰਵਾ ਬੈਠੀ ਕੌਮ ਦੇ ਬੰਦਿਆਂ ਚੋਂ ਹੋ ਗਿਆ, ਉਹਦਾ ਹੀ ਪਿੱਟੀ ਜਾਂਦੇ ਆ ਕਿ ਹਾਏ ਜੀ ਉਦੋਂ ਗਲਤੀ ਹੋ। ਹੁਣ ਜੇਕਰ 1992 ਵਾਲੇ ਬਾਈਕਾਟ ਦੇ ਜਾਂ ਸਿੱਖ ਸੰਘਰਸ਼ ਦੇ ਇਸ ਨਤੀਜੇ ਤੋਂ ਕਿ ਯਾਰ ਜਦੋਂ ਆਪਾਂ ਇਹ ਸਿਸਟਮ ਤੋਂ ਆਜ਼ਾਦੀ ਲਈ ਲੜ ਰਹੇ ਹਾਂ, ਆਪਾਂ ਇਸ ਸਿਸਟਮ ਤੋਂ ਫਿਰ ਇਹਦੀਆਂ ਚੋਣਾਂ ਨਾ ਲੜੀਏ, ਇਹਦਾ ਹਿੱਸਾ ਨਾ ਲਈਏ, ਇਹਨਾਂ ਉਹ ਜਦੋਂ ਇਹ ਕਹਿੰਦੇ ਆ ਕਿ ਉਹ ਕਹਿੰਦੇ ਆ ਇਹ ਬਾਈਕਾਟ ਵਾਲੇ ਮਰਵਾਉਣਗੇ, ਹਾਂ ਭਾਈ ਤੁਸੀਂ ਤਾਂ ਬਚਾਤਾ ਨਾ, ਜਿਨ੍ਹਾਂ ਨੇ ਚੋਣਾਂ ਲੜ ਕੇ ਤੁਸੀਂ ਬਚਾਤਾ, ਗਾਹਾਂ ਵੀ ਗਰੰਟੀ ਕੋਈ ਨਹੀਂ ਵੀ ਤੁਸੀਂ ਬਚਾ ਦੋਗੇ ਚੋਣਾਂ ਲੜ ਕੇ। ਜਦੋਂ ਚੋਣਾਂ ਲੜ ਕੇ ਬਚਾਇਆ ਨਹੀਂ ਜਾ ਸਕਦਾ, ਫਿਰ ਤੁਸੀਂ ਚੋਣਾਂ ਦਾ ਬਾਈਕਾਟ ਕਰਨ ਵਾਲਿਆਂ ਨੂੰ ਅੱਛਾ ਇਉਂ ਲੱਗਣ ਲੱਗਿਆ ਪਿਆ ਵਾ ਮੈਨੂੰ ਤਾਂ ਵੀ ਜਿਹੜੇ ਜਿਹੜੇ ਸਿੱਖ ਕੌਮ ਦੇ ਹੱਕਾਂ ਲਈ, ਕੌਮ ਦੀ ਆਜ਼ਾਦੀ ਲਈ ਲੜਨਾ ਮਰਨਾ ਕਰ ਬੈਠੇ, ਉਹ ਜਿਵੇਂ ਕੋਈ ਗੁਨਾਹ ਕਰ ਬੈਠੇ ਵੀ ਤੁਸੀਂ ਤਾਂ ਬਾਈਕਾਟ ਕਰਾਤਾ ਸੀ, ਤੁਸੀਂ ਚੱਕ ਲਏ ਹਥਿਆਰ, ਤੁਸੀਂ ਤਾਂ ਬਹੁਤ ਗਲਤ ਕੰਮ ਕਰਤਾ ਸੀ, ਤੁਸੀਂ ਐਵੇਂ ਇੰਦਰਾ ਮਾਰਤੀ, ਬੈਦਿਆ ਮਾਰਤਾ, ਬੇਅੰਤ ਸਿੰਘ, ਇਹ ਕੋਈ ਗੱਲਾਂ ਨੇ? ਇਹ ਤਾਂ ਹਿੰਸਾ ਹੋ ਗਈ। ਆਹ ਜਿਹੜੀ ਸੋਚ ਆ ਗਰਕੀ ਹੋਈ, ਇਹ ਚੱਕੀ ਫਿਰਦੇ ਨੇ। ਕੋਈ ਕਹਿੰਦਾ ਹਮ ਮਿਸ਼ਨਰੀ ਹੈ, ਅਗੇ ਜੀ ਖਾਲਿਸਤਾਨ ਕਿਹੜਾ ਗੱਲ ਕਰ ਲੂ, ਇਹ ਤਾਂ ਜੀ ਘਰੇ ਕੋਈ ਚਾਹ ਦਾ ਗਲਾਸ ਜਿਹਦੇ ਕਹਿੰਦਾ ਘਰ ਵਾਲੀ ਕਹਿਣ ਤੇ ਬਣਾਉਂਦੀ ਨਹੀਂ, ਉਹ ਖਾਲਿਸਤਾਨ ਲੈਣ ਨੂੰ ਫਿਰ। ਆਹ ਤਾਂ ਬਾਤਾਂ ਨਹੀਂ। ਕੁੱਲ ਮਿਲਾ ਕੇ ਜੀ ਅਸੀਂ ਆਪ ਉਸ ਖੇਡ ਦਾ ਹਿੱਸਾ ਬਣੇ ਹੋਏ ਆ, ਅਸੀਂ ਆਪ ਉਹ ਸਿਸਟਮ ਮਜ਼ਬੂਤ ਕਰ ਰਹੇ ਹਾਂ ਜਿਹੜੇ ਸਿਸਟਮ ਨੇ ਅਹਿਦ ਕੀਤਾ ਹੋਇਆ ਸਿੱਖੀ ਖਤਮ ਕਰ। ਕਿ ਸਾਡਾ ਭਾਈ ਬਚਾ ਕਿਵੇਂ ਹੋ ਜੂ? ਕੌਣ ਬਚਾ ਦੂ? ਜਿਹੜਾ ਬੰਦਾ ਸੱਪ ਜੇਬ ਚ ਪਾਈ ਫਿਰਦਾ ਹੋਵੇ, ਜ਼ਹਿਰੀਲਾ ਸੱਪ, ਜਿਹੜਾ ਬੰਦਾ ਸੱਪ ਨੂੰ ਆਪਦਾ ਭਰਾ ਮੰਨੇ, ਉਹਦਾ ਕੋਈ ਬਚਾ ਹੈਗਾ? ਇੱਕ ਪਾਸੇ ਵੱਡੇ ਗ੍ਰੰਥ ਇੱਥੇ ਲਿਖੇ ਪਏ, ਉਹਨਾਂ ਚ ਦਰਜ ਹੋਇਆ ਪਿਆ ਕਿ ਜੇ ਸਾਹਮਣਿਓ ਹਿੰਦੂ ਕੱਟੜਵਾਦੀ ਬਾਹਮਣ ਆਉਂਦਾ ਹੋਵੇ, ਇੱਕ ਪਾਸੇ ਸੱਪ ਆਉਂਦਾ ਹੋਵੇ, ਸੱਪ ਤੇ ਯਕੀਨ ਕਰ ਲਿਓ ਵੀ ਸ਼ਾਇਦ ਛੱਡ ਦੂ। ਸੋ ਜਿਹੜੀ ਹਿੰਦੂਇਜ਼ਮ ਨੇ ਬਾਬੇ ਨਾਨਕ ਨੂੰ ਉਸ ਦਿਨ ਤੋਂ ਦੁਸ਼ਮਣ ਮੰਨਿਆ ਹੋਇਆ, ਜਿੱਦਣ ਜਨੇਊ ਤੋਂ ਇਨਕਾਰ ਕੀਤਾ ਸੀ, ਉਹਦੇ ਨਾਲ ਜੱਫੀਆਂ ਪਾ ਕੇ, ਉਹਦੇ ਸਿਸਟਮ 'ਚ ਭਰੋਸਾ ਦਿਖਾ ਕੇ, ਫਲਾਣੇ ਨੂੰ ਇੱਕ ਵਾਰੀ ਮੌਕਾ ਦਿਓ ਭਾਈ, ਇਸ ਵਾਰੀ ਭਾਈ ਅਮਰਤਪਾਲ ਸਿੰਘ ਨੂੰ ਮੁੱਖ ਮੰਤਰੀ ਬਣਾਓ, ਜੇ ਉਹ ਨਹੀਂ ਤਾਂ ਉਹਦੀ ਧਿਰ ਨੂੰ ਜਿਤਾਓ, ਤੇ ਜਿੱਤਣ ਤੋਂ ਬਾਅਦ ਯਾਰ ਫੇਰ ਕਹਿ ਦੋਗੇ ਜਦੋਂ ਕੁਝ ਨਾ ਬਣਿਆ, 5 ਸਾਲ ਲੰਘ ਗਏ,
ਫੇਰ ਕਹਿ ਦੋਗੇ ਬਈ ਵਾਕਿਆ ਹੀ ਉਹ ਖਾਲਿਸਤਾਨੀ ਸੱਚੇ ਪਿੱਟਦੇ ਸੀ ਜਿਹੜੇ ਕਹਿੰਦੇ ਸੀ ਭਾਈ ਇਹਦਾ ਬਾਈਕਾਟ ਹੀ ਕੀਤਾ ਚੰਗਾ, ਇਹ ਸਦੀਵੀ ਤੌਰ ਤੇ ਤਿਆਗਿਆ ਸਿਸਟਮ ਚੰਗਾ, ਇਹਦੇ ਵਿੱਚੋਂ ਆਪਣੀ ਕੌਮ ਦਾ ਘਾਣ ਹੀ ਨਿਕਲਣਾ। ਸੋ ਇਸ ਪਾਸੇ ਨੂੰ ਧਿਆਨ ਦੇਣ ਦੀ ਲੋੜ ਆ। ਹੋ ਸਕਦਾ ਕਦੇ ਨਾ ਕਦੇ ਮੇਰੀ ਕੌਮ ਨੂੰ ਅਕਲ ਆਵੇ, ਕਦੇ ਨਾ ਕਦੇ ਮੇਰੀ ਕੌਮ ਜਾਗੇ। ਅਜੇ ਤਾਂ ਦਿੱਲੀ ਬੜੀ ਦੂਰ ਲੱਗਦੀ ਆ। ਖੈਰ ਆਸ ਕਦੇ ਛੱਡਣੀ ਨਹੀਂ ਚਾਹੀਦੀ। ਸੱਚੇ ਪਾਤਸ਼ਾਹ ਜ਼ਰੂਰ ਕਿਰਪਾ ਕਰਨਗੇ। ਕਦੇ ਨਾ ਕਦੇ ਸਾਡੀ ਕੌਮ ਦੇ ਵਿੱਚ ਇਹੋ ਜਿਹੀ ਧਾਰਮਿਕ ਸਿਆਸੀ ਇਹੋ ਜਿਹੇ ਵਿਦਵਾਨਾਂ ਦੀ ਕੋਈ ਇਹੋ ਜਿਹੀ ਅਕਲ ਵਾਲਿਆਂ ਦੀ ਅਗਵਾਈ ਸਾਡੀ ਕੌਮ ਨੂੰ ਮਿਲੂਗੀ, ਜਿਹੜੇ ਸਾਰੇ ਸੱਚੇ ਪਾਤਸ਼ਾਹ ਦੇ ਓਟ ਆਸਰੇ ਦੇ ਨਾਲ ਪੰਥ ਨੂੰ ਆਜ਼ਾਦ ਕਰਾਉਣਗੇ, ਖਾਲਿਸਤਾਨ ਦੀ ਸਿਰਜਣਾ ਕਰਨਗੇ, ਇਸ ਪਾਸੇ ਨੂੰ ਤੁਰਨਗੇ। ਅਦਰਵਾਈਜ਼ ਤਾਂ ਆਹ ਸਾਰਾ ਜਿਹੜਾ ਹੋਣ ਵਾਲਾ ਚੱਲ ਰਿਹਾ ਕਿ ਫਲਾਨੇ ਨੂੰ ਇੱਕ ਵਾਰੀ ਚੋਣ ਲੜਾਓ, ਫਲਾਨਾ ਰਹਿ ਅਖੇ ਜੀ ਬੀਬੀ ਖਾਲੜਾ ਨੂੰ ਜਿਤਾਓ ਛੇਤੀ। ਹਾਂ ਭਾਈ ਕੋਈ ਰਹਿ ਨਾ ਜਾਵੇ ਜਾਣੀ ਕਿ ਜਿਹਦੇ ਕਲੰਕ ਨਾ ਲੱਗਿਆ ਹੋਵੇ। ਇੱਕ ਕਹਿੰਦਾ ਪਾਰਲੀਮੈਂਟ ਦੇ ਵਿੱਚ ਲਾਓ ਫੋਟੋ ਖਾਲੜਾ ਸਾਹਿਬ ਦੀ। ਬੱਲੇ ਬਈ, ਜਿਸ ਸਿਸਟਮ ਨੇ ਖਾਲੜਾ ਸਾਹਿਬ ਨੂੰ ਸ਼ਹੀਦ ਕੀਤਾ ਉਹ ਸਿਸਟਮ ਤੋਂ ਮੰਗ ਕਰ ਰਹੇ ਆ। ਮੈਨੂੰ ਤਾਂ ਲੱਭਿਆ ਨਹੀਂ ਕੋਈ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਹੁਣ ਤੱਕ ਜਿਸ ਹਾਕਮ ਨੇ ਆਪਣਾ ਬੁਰਾ ਕੀਤਾ ਹੋਵੇ ਉਹ ਤੋਂ ਸਿੱਖਾਂ ਨੇ ਮੁਆਵਜ਼ਾ ਮੰਗਿਆ ਹੋਵੇ। ਬਰਾਕਸ਼ੀਅਰ ਮੌਕੇ ਆਪਾਂ ਮੁਆਵਜ਼ਾ ਮੰਗਿਆ ਸੀ। ਹੁਣ ਕਹਿੰਦੇ ਆ ਜੀ ਮੁਆਵਜ਼ਾ ਨਹੀਂ ਦਿੰਦੀ ਸਰਕਾਰ, ਸਾਡਾ ਅਕਾਲ ਤਖਤ ਢਾਹਤਾ ਸੀ, ਸਾਡੇ ਬੰਦੇ ਮਾਰਤੇ ਦਿੱਲੀ 'ਚ, ਸਾਨੂੰ ਮੁਆਵਜ਼ਾ ਨਹੀਂ ਦਿੰਦੇ। ਹੱਕ ਦੇ ਇਨਸਾਫ ਦੇ ਜਿਹੜੇ ਰਾਹ ਤੇ ਚੱਲਣ ਵਾਲੇ ਲੋਕ ਸੀ ਉਹਨਾਂ ਨੂੰ ਕਹਿੰਦੇ ਤੁਸੀਂ ਤਾਂ ਪੰਗਾ ਖੜਾ ਕਰਦੇ। ਇਹ ਉਲਝਾ ਜਿਹੜਾ ਪਿਆ ਹੋਇਆ, ਇਹ ਜਿਹੜਾ ਅੰਦਰ ਸਾਡੇ ਗਧੀ ਗੇੜ ਪਾਇਆ ਹੋਇਆ, ਇਹ ਨਕੰਮੀ ਬੂਝੜ ਤੇ ਬੇਕਾਰ ਉਸ ਲੀਡਰਸ਼ਿਪ ਨੇ ਪਾਇਆ ਹੋਇਆ ਜਿਹਦੇ ਅੰਦਰ ਸਿੱਖੀ ਅਤੇ ਸਿੱਖ ਸਿਧਾਂਤਾਂ ਦਾ ਨਹੀਂ ਕਿਸੇ ਹੋਰ ਚੀਜ਼ ਦਾ ਵਾਸਾ ਵਾ। ਸ਼ਕਲ ਸਿੱਖਾਂ ਵਾਲੀ ਹੋਣ ਨਾਲ ਕੋਈ ਸਿੱਖ ਨਹੀਂ ਬਣ ਜਾਂਦਾ। ਸਿੱਖ ਸਿਧਾਂਤ ਉੱਤੇ ਖੜਾ ਸਿੱਖ, ਉਹਨੂੰ ਕਹਿੰਦੇ ਤਾਂ ਕੱਟੜਵਾਦੀ ਆ। ਇਹ ਤਾਂ ਬਹੁਤ ਮਾੜਾ, ਬਹੁਤ ਭੈੜਾ। ਸੋ ਸੱਚੇ ਪਾਤਸ਼ਾਹ ਕਿਰਪਾ ਕਰਨਗੇ, ਕਦੇ ਤਾਂ ਕਦੇ ਗੱਲ ਸੁਣੀ ਜਾਊਗੀ, ਕਦੇ ਤਾਂ ਅਰਦਾਸ ਸੁਣੀ ਜਾਊਗੀ। ਇੱਥੇ ਸਮਾਪਤੀ ਕਰਦੇ ਹਾਂ ਜੀ, ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਬਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।